ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੀ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ। ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਲੋ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤੁਹਾਡੇ ਉੱਤੇ ਚੜ੍ਹਿਆ ਹੋਇਆ ਕਰਜ਼ੇ ਚੋਂ ਤਕਰੀਬਨ 60% ਤੱਕ ਮਾਫ ਕਰਵਾ ਸਕਦੇ ਨੇ। ਕਾਲ ਨਿਰਮਲ ਮਾਨ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਰੀਅਲਟਰ ਕਮਲਜੀਤ ਕੌਰ, ਜੋ ਕਿ ਇੰਡੀਆਨਾ ਤੋਂ ਨੇ। ਇੰਡੀਆਨਾ ਦੇ ਵਿੱਚ ਘਰ ਖਰੀਦਣਾ ਆ, ਵੇਚਣਾ ਆ, ਇੱਥੋਂ ਮੂਵ ਹੋ ਰਹੇ ਹੋ, ਘਰ ਬਾਰੇ ਕੋਈ ਸਲਾਹ ਲੈਣੀ ਆ, ਪ੍ਰਾਪਰਟੀ ਖਰੀਦਣੀ ਆ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਰੀਅਲਟਰ ਕਮਲਜੀਤ ਕੌਰ 3179099295 317-909-9295। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਸਰੋਤੇ, ਅੱਜ ਦਸੰਬਰ ਦੀ 17 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਰਹੀ ਹੈ, ਯੂਕਰੇਨ ਵਾਲਿਆਂ ਨੇ ਐਡਮਿਟ ਕਰ ਲਿਆ ਵੀ ਉਹਨਾਂ ਨੇ ਰਸ਼ੀਆ ਦਾ ਇੱਕ ਜਨਰਲ, ਜਿਹੜਾ ਕਿ ਨਿਊਕਲੀਅਰ ਡਿਫੈਂਸ ਫੋਰਸ ਨੂੰ ਲੀਡ ਕਰਦਾ ਸੀ, ਉਸ ਨੂੰ ਅਸੈਸੀਨੇਟ ਕੀਤਾ ਹੈਗਾ। ਇਹ ਨਿਊਯਾਰਕ ਟਾਈਮਜ਼ ਜੋ ਆ ਰਿਪੋਰਟ ਕਰ ਰਹੀ ਹੈਗੀ ਆ। ਯੂਕਰੇਨ ਦੇ ਆਫੀਸ਼ੀਅਲਸ ਨੇ ਕੀਵ ਦੇ ਵਿੱਚ ਦੱਸਿਆ ਵੀ ਉਹ ਅਸੀਂ ਰਿਸਪੌਂਸੀਬਲ ਆ। ਜੋ ਜਨਰਲ ਇਗਰ ਕਿਰਲੋਵ, ਚੀਫ ਆਫ ਰਸ਼ੀਆਜ਼ ਰੇਡੀਓ ਐਕਟਿਵ ਕੈਮੀਕਲ ਤੇ ਬਾਇਓਲੋਜੀਕਲ ਡਿਫੈਂਸ ਫੋਰਸਿਸ ਦਾ ਹੈਗਾ। ਸੋ ਇਸਨੇ ਕਾਫੀ ਕ੍ਰਾਈਮ ਕੀਤੇ ਸੀ ਪਿੱਛੇ ਜਿਹੇ। ਯੂਰਪ ਦੇ ਵਿੱਚ ਵੀ ਇਹਦਾ ਕਾਫੀ ਜਿਹੜਾ ਵਿਰੋਧ ਹੋਇਆ ਸੀ ਵੀ ਇਹ ਕੈਮੀਕਲਸ ਵਰਤ ਰਿਹਾ ਹੈਗਾ ਯੂਕਰੇਨ ਦੇ ਵਿੱਚ। ਜਨਰਲ ਇਗਰ ਕਿਰਿਲੋਵ 54 ਸਾਲਾਂ ਦਾ, ਉਹ ਇੱਕ ਸਕੂਟਰ ਦੇ ਉੱਤੇ ਆਪਣੇ ਆਫਿਸ ਤੋਂ ਘਰ ਨੂੰ ਜਾ ਰਿਹਾ ਸੀ ਜਦੋਂ ਉਹਦੇ ਉੱਤੇ ਬੰਬ ਫਿੱਟ ਕੀਤਾ ਗਿਆ ਸੀ ਤੇ ਉਹ ਉੱਥੇ ਹੀ ਜਿਹੜਾ ਐਕਸਪਲੋਡ ਹੋ ਗਿਆ। ਯੂਕਰੇਨ ਦੀ ਜਿਹੜੀ ਸਿਕਿਉਰਿਟੀ ਸਰਵਿਸ ਆ, ਜਿਸ ਨੂੰ SVU ਕਰਕੇ ਜਾਣਿਆ ਜਾਂਦਾ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਆਪਰੇਸ਼ਨ ਕੀਤਾ ਹੈਗਾ ਤੇ SVU ਜਨਰਲ ਕਿਰਲੋਵ ਨੂੰ ਲੈਜੀਟੀਮੇਟ ਟਾਰਗੇਟ ਮੰਨਦੀ ਸੀ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਕੈਮੀਕਲ ਵੈਪਨਸ ਜੋ ਬੈਨ ਕੀਤੇ ਹੋਏ ਹੈਗੇ ਆ UNO ਨੇ, ਉਹਨਾਂ ਨੂੰ ਇਹ ਇਕੱਠੇ ਕਰਕੇ ਅਸੈਂਬਲ ਕਰ ਰਹੇ ਸੀ, ਯੂਜ਼ ਕਰ ਰਹੇ ਸੀ ਯੂਕਰੇਨ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਲਈ। ਸੋ ਇਹ ਇੱਕ ਬਹੁਤ ਵੱਡੀ ਪੋਜੀਸ਼ਨ ਦੇ ਜਨਰਲ ਦਾ ਸਿੱਧਾ ਹੀ ਯੂਕਰੇਨ ਵਾਲਿਆਂ ਵੱਲੋਂ ਮਾਰੇ ਜਾਣਾ। ਇਹ ਤੋਂ ਲੱਗਦਾ ਹੈ ਵੀ ਜਿਹੜੀ ਯੂਕਰੇਨ ਤੇ ਰਸ਼ੀਆ ਦੇ ਵਿੱਚ ਲੜਾਈ ਚੱਲ ਰਹੀ ਹੈਗੀ ਆ, ਉਹ ਇਸ ਵੇਲੇ ਐਨ ਸਿਖਰਾਂ ਦੇ ਉੱਤੇ ਪਹੁੰਚੀ ਹੋਈ ਹੈਗੀ ਆ। ਇਹ ਜਿਹੜਾ ਜਦੋਂ ਬਲੋ ਹੋਇਆ ਬੰਬ 6:12 ਤੇ ਸਵੇਰੇ ਹੋਇਆ, ਇਹ ਰਸ਼ੀਆ ਦੀ ਨਿਊਜ਼ ਏਜੰਸੀ ਆ, ਉਸਨੇ ਦੱਸਿਆ ਹੈਗਾ। ਥੋੜੇ ਦਿਨ ਪਹਿਲਾਂ ਯੂਕਰੇਨ ਵਾਲਿਆਂ ਨੇ ਅਕਿਊਜ਼ ਕੀਤਾ ਸੀ ਜਨਰਲ ਕਿਰਲੋਵ ਨੂੰ ਵੀ ਉਹ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੈਗਾ ਆ। ਜੀ ਬਿਲਕੁਲ। ਸੋ ਇਹ ਨਿਊਕਲੀਅਰ ਡਿਫੈਂਸ ਫੋਰਸਿਸ ਦਾ ਇਹਨਾਂ ਦਾ ਹੈਡ ਸੀਗਾ, ਜਿਸ ਨੂੰ ਲੈਫਟੀਨੈਂਟ ਜਨਰਲ ਇਗੋਰ ਕਿਰਿਲੋਵ, ਉਸ ਨੂੰ ਇਹਨਾਂ ਨੇ ਮਾਰਿਆ। ਬਾਇਓਲੋਜੀਕਲ ਕੈਮੀਕਲ ਡਿਫੈਂਸ ਫੋਰਸਿਸ ਦੇ ਇਹ ਮੁੱਖ ਤੌਰ ਦੇ ਉੱਤੇ ਸੀ। ਸਰਹੱਦ ਤੋਂ ਪਾਰ ਜਾ ਕੇ ਯੂਕਰੇਨ ਦੇ ਦੁਆਰਾ ਇਹ ਸਭ ਤੋਂ ਵੱਡਾ ਜਿਹੜਾ ਟਾਰਗੇਟ 2 ਸਾਲ ਹੋ ਗਏ ਜਿਹੜੀ ਲੜਾਈ ਸ਼ੁਰੂ ਹੋਈ ਨੂੰ, ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ। ਕਹਿੰਦੇ ਕੰਬੈਟ ਤੋਂ ਬਾਹਰ
ਇਹ ਸਭ ਤੋਂ ਵੱਡਾ ਜਿਹੜਾ ਹਾਈਐਸਟ ਰੈਂਕਿੰਗ ਰਸ਼ੀਅਨ ਮਿਲਟਰੀ ਅਫੀਸ਼ੀਅਲ ਆ ਉਸ ਦਾ ਇਹਨਾਂ ਨੇ ਅਸੈਸੀਨੇਸ਼ਨ ਕਤਲ ਜਿਹੜਾ ਉਹ ਕੀਤਾ ਆ। ਸੋ ਉਸ ਦੀ ਵੀਡੀਓ ਜਿਹੜੀ ਉਹ ਦੇਖੀ ਹੈ ਮੈਂ, ਜਿਸ ਤਰੀਕੇ ਦੇ ਨਾਲ ਉਹ ਇੱਕ ਬਿਲਡਿੰਗ ਤੋਂ ਬਾਹਰ ਆਉਂਦਾ ਆ, ਬਾਹਰ ਨਿਕਲਦਿਆਂ ਹੀ ਉਹ ਮੈਨੂੰ ਲੱਗਦਾ 10 ਕੁ ਕਦਮ ਅੱਗੇ ਨੂੰ ਤੁਰਿਆ ਹੋਣਾ ਆ, ਅਜੇ ਸੜਕ ਤੇ ਡੀਸੀ ਪੂਰਾ ਪਹੁੰਚਿਆ ਤੇ ਇੱਕ ਜ਼ੋਰਦਾਰ ਧਮਾਕਾ ਜਿਹੜਾ ਹੈ ਉੱਥੇ ਹੁੰਦਾ ਆ, ਜਿਸ ਦੇ ਵਿੱਚ ਇਸ ਦੀ ਜਿਹੜੀ ਉਹ ਮੌਤ ਹੁੰਦੀ ਆ। ਸੋ ਕੈਮਰਾ ਦੇਖੋ ਇਹਨਾਂ ਨੇ ਪਹਿਲਾਂ ਹੀ ਲਾਇਆ ਹੋਇਆ ਸੀਗਾ, ਵੀ ਇਹਨਾਂ ਨੂੰ ਪਤਾ ਸੀਗਾ ਵੀ ਇਹ ਚੀਜ਼ ਹੋਣੀ ਹੈ ਤੇ ਉਹ ਵੇਟ ਕਰ ਰਹੇ ਸੀ ਵੀ ਕਦੋਂ ਉਹ ਬਾਹਰ ਆਊਗਾ ਤੇ ਕਦੋਂ ਉਸ ਨੂੰ ਜਿਹੜਾ ਉਹ ਧਮਾਕਾ ਜਿਹੜਾ ਉਹ ਕੀਤਾ ਹੋਊਗਾ। ਸੋ ਟਾਈਮ ਦੇ ਨਾਲ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਢੰਗ ਦੇ ਨਾਲ ਇਹਨਾਂ ਨੇ ਪੂਰੀ ਜਿਹੜੀ ਆ ਅੰਦਰ ਤੱਕ ਘੁਸਪੈਠ ਕਰਕੇ ਇਸ ਨੂੰ ਕੀਤਾ ਆ। ਸੋ ਇੱਥੇ ਇਹ ਵੀ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਰੂਸ ਦੇ ਵੀ ਅੰਦਰ ਖਾਤੇ ਪੱਤੇ ਜਿਹੜੇ ਉਹ ਵਿਕੇ ਆ। ਸੀਰੀਆ ਦਾ ਆਪਾਂ ਹਾਲ ਦੇਖਿਆ, ਸੀਰੀਆ ਜਿਹੜਾ ਉਹ ਦਿਨਾਂ ਦੇ ਵਿੱਚ ਢਹਿ ਗਿਆ, ਅਸਾਦ ਦਾ ਜਿਹੜਾ ਆ ਉਹ ਢਹਿ ਗਿਆ। ਸੋ ਰੂਸ ਜਿਹੜਾ ਨਾਰਥ ਕੋਰੀਆ ਦੇ ਫੌਜੀਆਂ ਦੇ ਨਾਲ ਮਿਲ ਕੇ ਹੁਣ ਉੱਥੇ ਲੜ ਰਿਹਾ ਆ, ਉਹਨਾਂ ਤੋਂ ਗੋਲੀਆਂ ਵੀ ਲੈਂਦਾ ਆ। ਉੱਦਾਂ ਉਹ ਬ੍ਰਿਕ ਨੂੰ ਬੜੀ ਤਰ੍ਹਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ ਆ, ਪਰ ਯੂਕਰੇਨ ਦੀ ਲੜਾਈ ਦੇ ਵਿੱਚ ਇਹਨਾਂ ਦੇ ਜਿਹੜੇ ਉਹ ਪੱਤੇ ਵਿਕੇ ਪਏ ਆ। ਨੋ ਡਾਊਟ ਬਹੁਤ ਸਾਰੇ ਜਿਹੜੇ ਆ ਰਸ਼ੀਅਨ ਪ੍ਰੇਮੀ ਹੋਣਗੇ ਜਾਂ ਕਾਮਰੇਡ ਜਿਹੜੇ ਹੋਣਗੇ ਵੀ ਨਹੀਂ ਪੁਤਿਨ ਨੂੰ ਕੁਛ ਨਹੀਂ ਹੋਇਆ, ਪਰ ਪੁਤਿਨ ਅੰਦਰ ਖਾਤੇ ਪੂਰੀ ਤਰ੍ਹਾਂ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਵੀ ਖੋਖਲਾ ਹੋਇਆ ਪਿਆ ਹੈਗਾ ਆ। ਸੋ ਯੂਕਰੇਨੀ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਹ ਜਿਹੜਾ ਜਨਰਲ ਇਹਨਾਂ ਨੇ ਮਾਰਿਆ ਆ, ਇਸਨੇ 4800 ਤੋਂ ਵੱਧ ਵਾਰ ਜਿਹੜੇ ਕੈਮੀਕਲ ਵੈਪਨਸ ਆ ਉਹਨਾਂ ਦੀ ਵਰਤੋਂ ਯੂਕਰੇਨ ਦੇ ਫੌਜੀਆਂ ਤੇ ਯੂਕਰੇਨ ਦੇ ਲੋਕਾਂ ਦੇ ਉੱਤੇ ਕੀਤੀ ਹੈਗੀ ਆ। ਕਲੋਰੋਪਿਸਰੀਨ ਇਹ ਚੋਕਿੰਗ ਏਜੰਟ ਆ, ਇਹ ਯੂਕਰੇਨੀਅਨ ਟਰੂਪਸ ਦੇ ਉੱਤੇ ਇਹਨਾਂ ਨੇ ਵਰਤਿਆ ਹੈਗਾ ਆ। 1993 ਦੀ ਕਨਵੈਨਸ਼ਨ ਦੇ ਵਿੱਚ ਮਾਸਕੋ ਨੇ ਕਿਹਾ ਸੀਗਾ ਵੀ ਅਸੀਂ ਨਹੀਂ ਵਰਤਾਂਗੇ, ਪਰ ਰੂਸ ਵਾਲਿਆਂ ਨੇ ਫਿਰ ਵੀ ਜਿਹੜੀ ਆ ਇਸ ਕੈਮੀਕਲ ਵੈਪਨ ਦੀ ਵਰਤੋਂ ਜਿਹੜੀ ਉਹ ਕੀਤੀ ਹੈਗੀ ਆ। ਸੋ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਸੀ ਯੂਕਰੇਨ ਨੂੰ ਭੰਡਣ ਦੇ ਨਾਲ ਰੂਸ ਦੀ ਜਿਹੜੀ ਉਹ ਪੂਰੀ ਜਿਹੜੀ ਉਹ ਚੜ੍ਹਾਈ ਜਿਹੜੀ ਉਹ ਕਰਾਉਂਦਾ ਸੀਗਾ, ਪਰ ਅੱਜ ਆਪ ਜਿਹੜਾ ਇੱਕ ਧਮਾਕੇ ਦੇ ਵਿੱਚ ਉਹ ਛੱਲੀ ਕਹਿ ਲਓ ਵੀ ਉਹ ਹੋ ਗਿਆ ਹੈਗਾ ਆ। ਸੋ ਇਹ ਜਿਹੜੇ ਯੂਕਰੇਨੀਅਨ ਇੰਟੈਲੀਜੈਂਸ ਸਰਵਿਸਿਜ਼ GUR ਜਿਹੜਾ ਉਹਨਾਂ ਦਾ ਨਾਮ ਆ, ਉਹ ਰਸ਼ੀਆ ਦੇ ਵਿੱਚ ਫਰੰਟ ਲਾਈਨਸ ਤੋਂ ਪਾਰ ਜਾ ਕੇ, ਕੰਬੈਟ ਤੋਂ ਪਰੇ ਜਾ ਕੇ ਉਹ ਇਦਾਂ ਦੇ ਟਾਰਗੇਟਸ ਦੇ ਪਿੱਛੇ ਪਈ ਹੋਈ ਸੀ। ਤੇ ਇਹਨਾਂ ਨੂੰ ਕਹਿ ਸਕਦੇ ਆ ਵੀ ਜਿਹੜੀ ਪਹਿਲੀ ਵੱਡੀ ਜਿਹੜੀ ਸਫਲਤਾ ਆ ਇਸ ਦੇ ਵਿੱਚ ਮਿਲੀ ਹੈਗੀ ਆ। ਇਹ ਵੀ ਦੱਸਦੇ ਜਾਈਏ ਇਸ ਜਰਨਲ ਦੇ ਉੱਤੇ ਬ੍ਰਿਟੇਨ ਦੇ ਦੁਆਰਾ ਵੀ ਜਿਹੜੀਆਂ ਸੈਂਕਸ਼ਨਸ ਆ ਉਹ ਲਈਆਂ ਗਈਆਂ ਸੀ, ਇਸੇ ਹੀ ਦੋਸ਼ਾਂ ਦੇ ਅਧੀਨ ਵੀ ਇਸ ਨੇ ਯੂਕਰੇਨ ਦੇ ਵਿੱਚ ਲੜਾਈ 'ਚ ਕੈਮੀਕਲ ਵੈਪਨਸ ਦੀ ਜਿਹੜੀ ਵਰਤੋਂ ਕੀਤੀ ਹੈਗੀ ਆ। ਜੀ ਬਿਲਕੁਲ 4800 ਵਾਰੀ ਕੈਮੀਕਲ ਵੈਪਨਸ ਇਹਨੇ ਯੂਜ਼ ਕੀਤੇ ਆ ਯੂਕਰੇਨ ਦੇ ਵਿੱਚ, ਜਦੋਂ ਦੀ 2 ਸਾਲ ਤੋਂ ਵੱਧ ਦੀ ਜਿਹੜੀ ਲੜਾਈ ਆ ਚੱਲ ਰਹੀ ਹੈਗੀ ਆ। ਪਰ ਰਸ਼ੀਆ ਵਾਲਿਆਂ ਨੇ ਵਾਰ-ਵਾਰ ਇਹ ਡਿਨਾਈ ਕੀਤਾ। ਜਿਹੜੇ ਕੈਮੀਕਲ ਦੀ ਤੁਸੀਂ ਗੱਲ ਕਰ ਰਹੇ ਹੋ, ਇਹ 150 ਮੁਲਕਾਂ ਨੇ ਜਿਹੜਾ ਆ ਟ੍ਰੀਟੀ ਕੀਤੀ ਹੋਈ ਹੈਗੀ ਆ ਅੰਡਰ ਕੈਮੀਕਲ ਵੈਪਨਸ ਕਨਵੈਨਸ਼ਨ ਦੇ ਅੰਡਰ, ਆਰਮ ਕੰਟਰੋਲ ਟ੍ਰੀਟੀ, ਵੀ ਇਹ ਕੈਮੀਕਲ ਨੂੰ ਨਹੀਂ ਯੂਜ਼ ਕੀਤਾ ਜਾਊਗਾ, ਕਿਉਂਕਿ ਇਹ ਵਰਲਡ ਵਾਰ 1 ਦੇ ਵਿੱਚ ਐਜ਼ ਅ ਚੋਕਿੰਗ ਏਜੰਟ ਯੂਜ਼ ਕੀਤਾ ਗਿਆ ਸੀ ਤੇ ਇਸ ਕਰਕੇ ਜਿਹੜਾ ਆ ਇਹਦੇ ਉੱਤੇ ਬੈਨ ਲਾਇਆ ਗਿਆ ਸੀ। ਪਰ ਰਸ਼ੀਆ ਵਾਲੇ ਇਸ ਨੂੰ ਬਾਰ-ਬਾਰ ਯੂਜ਼ ਕਰ ਰਹੇ ਸੀ। ਇਕੱਲਾ ਇਹ ਕੈਮੀਕਲ ਵੈਪਨ ਨਹੀਂ, ਇਸ ਤੋਂ ਬਿਨਾਂ ਜਿਹੜਾ ਜਨਰਲ ਕਿਰਲੋਵ ਆ, ਇਹ ਰਸ਼ੀਆ ਦੀ ਇੱਕ ਪ੍ਰੋਪੋਗੈਂਡਾ ਕੈਂਪੇਨ ਵੀ ਕਰਦਾ ਸੀ ਯੂਕਰੇਨ ਦੇ ਅਗੇਂਸਟ ਤੇ ਵੈਸਟ ਦੇ ਮੁਲਕਾਂ ਦੇ ਅਗੇਂਸਟ। ਪਿੱਛੇ ਜਾਏ ਯੂਰਪ ਵਾਲਿਆਂ ਨੇ ਇਹਨੂੰ ਸੈਂਕਸ਼ਨ ਵੀ ਕੀਤਾ ਸੀਗਾ। ਡਿਮਿਟਰੀ ਮੈਡਵੇਡੇਵ ਜੋ ਹੈਗੇ ਆ ਪ੍ਰੈਜ਼ੀਡੈਂਟ ਤੇ ਡਿਪਟੀ ਚੇਅਰਮੈਨ ਰਸ਼ੀਆ ਦੀ ਸਿਕਿਉਰਿਟੀ ਕੌਂਸਲ ਦੇ, ਉਹ ਕਹਿੰਦੇ ਵੀ ਅਸੀਂ ਇਸ ਦੀ ਰਿਟੈਲੀਏਸ਼ਨ ਜ਼ਰੂਰ ਕਰਾਂਗੇ ਬਾਈ ਮਿਲਟਰੀ ਤੇ ਪੋਲੀਟੀਕਲ ਲੀਡਰਸ਼ਿਪ ਆਫ ਯੂਕਰੇਨ। ਸੋ ਜਿਹੜੀ ਲੜਾਈ ਆ ਉਹ ਹੋਰ ਜਿਹੜੀ ਵਧੂਗੀ। ਇਹ ਬੰਦਾ ਮੀਡੀਆ ਦੇ ਵਿੱਚ ਆਮ ਇਦਾਂ ਦਾ ਝੂਠ ਬੋਲਦਾ ਸੀ, ਕਹਿੰਦਾ ਵੀ ਜਿਹੜਾ ਵੈਸਟ ਆ, ਖਾਸ ਕਰਕੇ ਜਿਹੜਾ US ਆ, ਉਹ ਪਲਾਨ ਕਰ ਰਹੇ ਆ ਵੀ ਜਿਹੜੇ ਡਰੋਨ ਆ ਉਹ ਰਸ਼ੀਆ 'ਚ ਭੇਜੇ ਜਾਊਗੇ, ਜੋ ਜਿਨ੍ਹਾਂ ਦੇ ਕੋਲ ਇਨਫੈਕਟਡ ਮੋਸਕੀਟੋਜ਼ ਹੋਣਗੇ, ਮੱਛਰ ਹੋਣਗੇ, ਉਹ ਪੂਰੇ ਰਸ਼ੀਆ ਦੇ ਵਿੱਚ ਛੱਡੇ ਜਾਣਗੇ। ਸੋ ਇਦਾਂ ਦੀਆਂ ਖਬਰਾਂ ਵੀ ਇਹ ਫੈਲਾਉਂਦਾ ਸੀਗਾ। 54 ਸਾਲਾਂ ਦਾ ਜਨਰਲ ਕਿਰਲੋਵ, ਉਹਨੂੰ ਜਿਹੜੀ ਆ ਬੰਬ ਮਾਰ ਕੇ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਵਿੱਚ ਹੀ ਮਾਰ ਮੁਕਾਇਆ। ਜੀ, ਅਮਰੀਕਾ ਵਾਲਿਆਂ ਕੋਲ ਤਾਂ ਆਪਣੇ ਡਰੋਨ ਨਹੀਂ ਅਜੇ ਤੱਕ ਪਤਾ ਲੱਗਣ ਦੇ ਵੀ ਉਹ ਕਿੱਥੋਂ ਆਏ ਆ। ਇਹਨਾਂ ਨੇ ਉੱਥੇ ਜਿਹੜੇ ਉਹ ਕੀ ਘੱਲਣੇ ਆ ਤੇ ਕੀ ਜਿਹੜਾ ਇਹ ਕਰਨਾ ਹੈ, ਉਹ ਬਾਅਦ ਦੀਆਂ ਜਿਹੜੀਆਂ ਉਹ ਗੱਲਾਂ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਂਦੇ ਆ। ਵੈਨਯੂਟੂ ਕਰਕੇ ਜਿਹੜਾ ਇਲਾਕਾ ਆ, ਉੱਥੇ ਇੱਕ ਕਾਫੀ ਭਾਰੀ ਜਿਹੜਾ ਵੱਡਾ ਭੁਚਾਲ ਆਇਆ ਆ।
7.4 ਤੀਬਰਤਾ ਦਾ, ਜਿਸ ਦੇ ਕਰਕੇ ਹੁਣ ਤੱਕ ਜਿਹੜਾ ਲੋਕਲ ਮੀਡੀਆ ਆ ਉਹ ਦੱਸ ਰਿਹਾ ਆ ਵੀ 6 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਆਈ ਥਿੰਕ ਇਹ ਨਿਊਜ਼ੀਲੈਂਡ ਦਾ ਜਿਹੜਾ ਇਲਾਕਾ ਪੈਂਦਾ ਹੈ, ਵੈਲਿੰਗਟਨ ਤੋਂ ਇਹ ਜਿਹੜੀ ਖਬਰ ਆ ਰਹੀ ਆ ਵੀ ਉੱਥੇ ਦੇ ਜਿਹੜੇ ਕੈਪੀਟਲ ਆ ਪੋਰਟ ਵਿਲਾ, ਉੱਥੇ ਇਹ ਜਿਹੜਾ ਇੱਕ ਭਾਰੀ ਭੂਚਾਲ ਆ ਉੱਥੇ ਝਟਕੇ ਜਿਹੜੇ ਉਹ ਮਹਿਸੂਸ ਕੀਤੇ ਗਏ ਹੈਗੇ ਆ। ਕਹਿੰਦੇ ਵੀ ਜਿਹੜੇ ਨੈਸ਼ਨਲ ਬ੍ਰੌਡਕਾਸਟਰ ਉੱਥੇ ਦੇ ਉਹਨਾਂ ਨੇ ਜਿਹੜੀਆਂ ਫੁਟੇਜ ਆ ਉਹ ਦਿਖਾਈਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੱਡੀਆਂ ਆ ਉਹ ਕ੍ਰਸ਼ ਹੋ ਗਈਆਂ ਜਦੋਂ ਬਿਲਡਿੰਗਸ ਜਿਹੜੀਆਂ ਚੌਂਸ਼-ਫੇਰੇ ਡਿੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਇਹ ਜਿਹੜੀ ਘਟਨਾ ਹੈ ਇਹ ਵਾਪਰੀ ਹੈਗੀ ਆ ਮੰਗਲਵਾਰ ਦੀ ਈਵਨਿੰਗ ਨੂੰ। ਉੱਥੋਂ ਦੇ ਜਿਹੜੇ ਕੇਅਰਟੇਕਰ ਪ੍ਰਾਈਮ ਮਿਨਿਸਟਰ ਨੇ ਚਾਰਲਟ ਸਲਵਾਈ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਹੈਗੀ ਆ। ਸੋ ਜਿਹੜਾ ਵੈਨੀਆਟੂ ਕਰਕੇ ਜਿਹੜਾ ਇਹ ਛੋਟਾ ਜਿਹਾ ਟਾਪੂ ਮੁਲਕ ਆ, ਉੱਥੇ ਇਹ ਵਾਪਰਿਆ। ਆਸਟ੍ਰੇਲੀਆ ਦੇ ਰਾਈਟ ਸਾਈਡ ਤੇ ਆ, ਪਾਪਾ ਨਿਊ ਗਿਨੀ ਤੇ ਨਿਊਜ਼ੀਲੈਂਡ ਦੇ ਵਿਚਾਲੇ ਕਰਕੇ ਇੱਕ ਛੋਟਾ ਜਿਹਾ ਟਾਪੂ ਜਿਹੜਾ ਇਹ ਪੈਂਦਾ ਆ, ਜਿੱਥੇ ਇਹ ਸਾਰੀ ਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਪੋਰਟ ਵਿਲਾ ਦਾ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਉਸ ਨੂੰ ਵੀ ਬੰਦ ਜਿਹੜਾ ਉਹ ਕਰ ਦਿੱਤਾ ਗਿਆ ਆ। UN ਅਧਿਕਾਰੀ ਆਫਿਸ ਜਿਹੜਾ ਕੋਆਰਡੀਨੇਸ਼ਨ ਫਾਰ ਹਿਊਮੈਨੀਟੇਰੀਅਨ ਅਫੇਅਰ ਆ, ਉਹ ਇਹ ਮੰਨਦੇ ਆ ਵੀ 1,16,000 ਤੋਂ ਵੱਧ ਲੋਕ ਇਸ ਭੂਚਾਲ ਦੇ ਕਰਕੇ ਪੀੜਤ ਹੋਏ ਨੇ। 6 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਅਨਕਨਫਰਮ ਡੈਥ ਜਿਹੜੀ ਆ ਉਹ ਹੋਈ ਆ। 2 ਕਹਿੰਦੇ ਵੀ ਉੱਥੇ ਬਹੁਤ ਵੱਡੇ ਵੱਡੇ ਜਿਹੜੇ ਵਾਟਰ ਰਿਜ਼ਰਵਾਇਰ ਸੀ ਜਿੱਥੇ ਪਾਣੀ ਇਕੱਠਾ ਕਰਕੇ ਰੱਖਿਆ ਜਾਂਦਾ ਸੀ, ਉਹਨਾਂ ਨੂੰ ਵੀ ਅਸਰ ਪਿਆ ਆ। ਇੱਥੋਂ ਤੱਕ ਕਿ ਪੋਰਟ ਵਿਲਾ ਦਾ ਜਿਹੜਾ ਹਸਪਤਾਲ ਆ ਉਹ ਵੀ ਜਿਹੜਾ ਕਹਿੰਦੇ ਵੀ ਦਰਾਰਾਂ ਦੇ ਨਾਲ ਭਰ ਗਿਆ ਹੈਗਾ ਆ। ਸੋ ਕਹਿੰਦੇ ਵੀ ਪੇਸ਼ੈਂਟਸ ਦੇ ਲਈ ਬਾਹਰ ਜਿਹੜੇ ਆ ਉਹ ਟੈਂਟ ਲਾਏ ਜਾ ਰਹੇ ਹੈਗੇ ਆ। ਫਿਜੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਉੱਥੇ ਸਟੀਵਨੀ ਰਬੂਕਾ, ਉਹ ਵੀ ਉੱਥੇ ਨਜ਼ਦੀਕੀ ਆ ਫਿਜੀ ਜਿਹੜਾ ਟਾਪੂ ਆ। ਉਹਨਾਂ ਨੇ ਕਿਹਾ ਵੀ ਅਰਥਕਵੇਕ ਦਾ ਇਹ ਜਿਹੜੀ ਖਬਰ ਆ ਬਹੁਤ ਹੀ ਮੰਦਭਾਗੀ ਆ ਤੇ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਜਿਹੜੀ ਮਦਦ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਕਾਮਨਵੈਲਥ ਦੇ ਜਿਹੜੇ ਸੈਕਟਰੀ ਜਨਰਲ ਪੈਟਰੀਸ਼ੀਆ ਸਕਾਟਲੈਂਡ, ਉਹਨਾਂ ਨੇ ਕਿਹਾ ਆ ਵੀ ਇਹਦੇ ਕਰਕੇ ਇਨਫਰਾਸਟ੍ਰਕਚਰ ਤਾਂ ਡਿਸਟਰੋਏ ਹੋਇਆ, ਬਹੁਤ ਸਾਰੇ ਲੋਕ ਵੀ ਜਿਹੜੇ ਆ ਜ਼ਖਮੀ ਹੋਏ ਨੇ। ਜਿਹੜੀ US ਦੀ ਐਮਬੈਸੀ ਆ ਪਾਪਾ ਨਿਊ ਗਿਨੀ ਦੇ ਵਿੱਚ, ਉਹਨਾਂ ਨੇ ਕਿਹਾ ਜਿਹੜੀ ਪੋਰਟ ਵਿਲਾ ਦੇ ਵਿੱਚ ਐਮਬੈਸੀ ਸੀ ਉਸ ਨੂੰ ਵੀ ਡੈਮੇਜ ਜਿਹੜਾ ਆ ਉਹ ਪਹੁੰਚਿਆ ਹੈਗਾ ਆ। ਪਰ ਕਹਿੰਦੇ ਵੀ US ਐਮਬੈਸੀ ਬਿਲਡਿੰਗ ਦੇ ਵਿੱਚ ਜਿਹੜੇ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋਏ ਆ। ਉਸੇ ਬਿਲਡਿੰਗ ਦੇ ਵਿੱਚ ਕਹਿੰਦੇ ਨਿਊਜ਼ੀਲੈਂਡ ਦੀ ਵੀ ਹਾਈ ਕਮਿਸ਼ਨ ਬਿਲਡਿੰਗ ਸੀ, ਫ੍ਰੈਂਚ ਦੀ ਵੀ ਤੇ ਬ੍ਰਿਟਿਸ਼ ਦੇ ਵੀ ਜਿਹੜੇ ਮਿਸ਼ਨਸ ਆ ਇੱਕੋ ਥਾਂ ਦੇ ਉੱਤੇ ਹੀ ਰਹਿ ਰਹੇ ਸੀਗੇ, ਉਹੋ ਹੀ ਬਿਲਡਿੰਗਸ ਦੇ ਇਰਦ ਗਿਰਦ ਸੀ। ਕਹਿੰਦੇ ਸਾਰਿਆਂ ਨੇ ਦੱਸਿਆ ਵੀ ਸਾਰਿਆਂ ਨੂੰ ਹੀ ਕਾਫੀ ਵੱਡਾ ਜਿਹੜਾ ਨੁਕਸਾਨ ਪਹੁੰਚਿਆ ਆ। ਸੋ ਇੱਕ ਛੋਟਾ ਜਿਹਾ ਗਰੀਬ ਟਾਪੂ ਮੁਲਕ ਹੈਗਾ ਆ ਤੇ ਉੱਥੇ ਜਿਹੜੇ ਇਸ ਵੱਡੇ ਭੂਚਾਲ ਨੇ ਇੱਕ ਹਿਸਾਬ ਦੇ ਨਾਲ ਹਾਹਾਕਾਰ ਮਚਾ ਦਿੱਤੀ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਅੱਜ FBI ਨੇ ਅਮਰੀਕਨਸ ਨੂੰ ਵਾਰਨਿੰਗ ਦਿੱਤੀ ਹੈਗੀ ਆ ਵੀ ਜਿਹੜੇ ਆਪਣੇ ਟੈਕਸਟ ਮੈਸੇजेस ਆ ਉਹ ਸਿਕਿਉਰ ਰੱਖਣ। ਖਾਸ ਕਰਕੇ ਜਿਹੜੀਆਂ ਐਪਸ ਆਪਾਂ ਯੂਜ਼ ਕਰਦੇ ਹਾਂ, WhatsApp ਹੋ ਗਈ, ਸਿਗਨਲ ਹੋ ਗਈ, ਟੈਲੀਗ੍ਰਾਮ ਹੋ ਗਈ। NPR ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਇਸ FBI ਦੀ ਵਾਰਨਿੰਗ ਉਹਦੇ ਸੰਬੰਧਿਤ ਛਾਪੀ ਹੈਗੀ ਆ। ਕਹਿੰਦੇ ਬਈ ਜੋ FBI ਦੀ ਐਡਵਾਈਸ ਹੈਗੀ ਆ ਇਹ ਸਨੋਪਸ ਫੈਕਟ ਚੈੱਕ ਜਿਹੜੀ ਆ ਟ੍ਰਿਗਰ ਕੀਤਾ ਹੈਗਾ। ਕਹਿੰਦੇ ਬਈ ਜਿਹੜੇ ਟੈਕਸਟ ਤੁਸੀਂ ਕਰਦੇ ਹੈਗੇ ਆ ਉਹ ਸਿਕਿਉਰ ਟੈਕਸਟ ਕਰੋ। ਐਪਲ ਦੀ ਜਿਹੜੀ ਜਾਂ ਆਈਫੋਨ ਹੈਗਾ ਆ ਉਹ ਕਹਿੰਦੇ ਕਾਫੀ ਸਿਕਿਉਰ ਹੈਗਾ, ਪਰ ਜਿਹੜਾ ਐਂਡਰੋਇਡ ਆ ਉਹ ਇੰਨਾ ਜ਼ਿਆਦਾ ਸਿਕਿਉਰ ਨਹੀਂ ਹੈਗਾ। ਇਹ ਵਾਰਨਿੰਗ FBI ਤੇ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਜਿਹੜੀ ਸੀਸਾ ਆ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈਗੀ ਆ। ਕਹਿੰਦੇ ਵੀ ਚਾਈਨੀਜ਼ ਗਵਰਨਮੈਂਟ ਇਹਦੇ ਪਿੱਛੇ ਹੋ ਸਕਦੀ। ਡਬਡ ਸਾਲਟ ਟਾਈਫੂਨ ਕਰਕੇ ਜਿਹੜਾ ਆ ਉਹਨੂੰ ਯੂਜ਼ ਕਰ ਰਿਹਾ ਹੈਗਾ, ਉਹਦਾ ਨਾਮ ਰੱਖਿਆ ਗਿਆ ਹੈਗਾ। ਇੱਕ ਪ੍ਰੋਫੈਸਰ ਹੈਗੇ ਆ ਜੇਸਨ ਹੌਂਗ ਕਾਰਨੇਜੀ ਮੈਲੋਨ ਯੂਨੀਵਰਸਿਟੀ ਦੇ ਵਿੱਚ ਸਕੂਲ ਆਫ ਕੰਪਿਊਟਰ ਸਾਇੰਸ, ਉਹ ਕਹਿੰਦੇ ਪਈ ਲੋਕਾਂ ਨੂੰ ਗੱਲਬਾਤ ਤਾਂ ਕਰਦੇ ਰਹਿੰਦੇ, ਹੁਣ ਪਤਾ ਲੱਗਾ ਪਰ ਜਿਹੜੇ ਕੰਪਿਊਟਰ ਐਕਸਪਰਟਸ ਹੈਗੇ ਜਿਹੜੇ ਇਸ ਇੰਡਸਟਰੀ 'ਚ ਹੈਗੇ ਉਹਨਾਂ ਨੂੰ ਪਤਾ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵਾਪਰਦੀਆਂ ਰਹਿੰਦੀਆਂ ਹੈਗੀਆਂ। ਸੋ ਇਨਕ੍ਰਿਪਸ਼ਨ ਕਹਿੰਦੇ ਯੂਜ਼ ਕੀਤੀ ਜਾਣੀ ਚਾਹੀਦੀ ਹੈਗੀ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ। ਖਾਸ ਕਰਕੇ ਕਿਉਂਕਿ ਚਾਈਨਾ ਵਾਲੇ ਕਰ ਰਹੇ ਹੈਗੇ ਆ। ਕਹਿੰਦੇ ਪਈ ਜੇ ਤੁਸੀਂ ਬਿਜ਼ਨਸ ਦੇ ਵਿੱਚ ਆ ਜਾਂ ਤੁਸੀਂ ਜਰਨਲਿਸਟ ਹੈਗੇ ਆ ਜਾਂ ਤੁਹਾਡਾ ਕਿਸੇ ਤਰ੍ਹਾਂ ਦਾ ਕੰਟੈਕਟ ਹੈਗਾ ਹਾਂਗਕਾਂਗ ਦੇ ਵਿੱਚ, ਸ਼ੈਨਜ਼ਨ ਦੇ ਵਿੱਚ, ਤਿੱਬਤ ਦੇ ਵਿੱਚ, ਉਹਨਾਂ ਲੋਕਾਂ ਨਾਲ ਜਿਹੜੇ ਡੈਮੋਕ੍ਰੇਸੀ
ਦੀ ਮੰਗ ਕਰਦੇ ਆ ਜਾਂ ਡੈਮੋਕ੍ਰੇਸੀ ਦੇ ਲਈ ਪ੍ਰੋਟੈਸਟ ਕਰਦੇ ਹੈਗੇ ਆ, ਤੇ ਤੁਹਾਨੂੰ ਬਿਲਕੁਲ ਇਹ ਯਕੀਨ ਹੋ ਜਾਣਾ ਚਾਹੀਦਾ ਵੀ ਜਿਹੜੇ ਤੁਹਾਡੇ ਟੈਕਸਟ ਮੈਸੇजेस ਆ ਉਹ ਚਾਈਨੀਜ਼ ਗਵਰਨਮੈਂਟ ਤੋਂ ਸੇਫ ਨਹੀਂ ਹੈਗੇ। ਇਹ NPR ਨੇ ਜਿਹੜਾ ਆ ਇਸ ਸੰਬੰਧ ਦੇ ਵਿੱਚ ਰਿਪੋਰਟ ਕੀਤਾ ਹੈਗਾ। ਜੀ ਬਿਲਕੁਲ, ਕੁਝ ਦਿਨ ਪਹਿਲਾਂ ਵੀ ਇਦਾਂ ਦੀ ਜਿਹੜੀ ਖਬਰ ਆਈ ਸੀ ਵੀ CIA ਦੇ ਨਾਲ FBI ਨੇ ਜਿਹੜਾ ਕਿਹਾ ਸੀਗਾ ਵੀ ਭਾਈ ਸਿਰਫ ਐਂਡ ਟੂ ਐਂਡ ਇਨਕ੍ਰਿਪਸ਼ਨ ਵਾਲੇ ਹੀ ਜਿਹੜੇ ਐਪਸ ਆ ਉਹਨਾਂ ਦੀ ਵਰਤੋਂ ਕੀਤੀ ਜਾਵੇ। ਹੁਣ ਜਿੱਦਾਂ ਆਈਫੋਨ ਟੂ ਆਈਫੋਨ ਆਈ ਮੈਸੇਜ ਆ ਉਹ ਇਨਕ੍ਰਿਪਟਡ ਆ, ਉਹ ਫਾਈਨ ਆ। ਹੁਣ ਜਦੋਂ ਐਪਲ ਤੋਂ ਐਂਡਰੋਇਡ ਜਾਂ ਐਂਡਰੋਇਡ ਤੋਂ ਐਪਲ ਵੱਲ ਨੂੰ ਜਿਹੜੇ RCS ਮੈਸੇਜ ਹੁੰਦੇ ਆ ਉਹਨਾਂ ਨੂੰ ਜਿਹੜੀ ਇੱਕ ਵੱਡੀ ਪ੍ਰੋਬਲਮ ਆ। 2016 ਤੋਂ WhatsApp ਕਹਿੰਦੇ ਵੀ ਡੀਫਾਲਟ ਆ ਲੋਕਾਂ ਦੇ ਲਈ ਜਿਸ ਨੂੰ ਇਨਕ੍ਰਿਪਟਡ ਤੌਰ ਦੇ ਉੱਤੇ ਵਰਤਦੇ ਆ। ਪਰ ਪ੍ਰੋਬਲਮ ਇਹ ਆ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਖਾਸ ਕਰਕੇ ਜਿਹੜੇ ਆਜ਼ਾਦੀ ਦੀ ਗੱਲ ਕਰਨ ਵਾਲੇ ਆ ਜਾਂ ਕੁਛ ਇੱਦਾਂ ਦੇ ਮੁੱਦਿਆਂ ਨੂੰ ਜਿਹੜਾ ਉਹ ਚੱਕਦੇ ਆ ਜਿਹਦੇ ਨਾਲ ਸਰਕਾਰਾਂ ਦੇ ਉਹ ਨਿਸ਼ਾਨਿਆਂ ਤੇ ਰਹਿ ਸਕਦੇ ਆ, ਉਹਨਾਂ ਲਈ ਵੀ WhatsApp ਕਹਿਣ ਨੂੰ ਐਂਡ ਟੂ ਐਂਡ ਇਨਕ੍ਰਿਪਸ਼ਨ ਆ, ਪਰ ਆਪਾਂ ਨੂੰ ਝੱਟ ਦੇ ਨਹੀਂ ਪਤਾ ਵੀ ਉਹ ਪੂਰੇ ਦੇ ਪੂਰੇ ਮੈਸੇजेस ਦੇ ਜਿਹੜੇ ਸਕਰੀਨਸ਼ਾਟ ਆ ਜਾਂ ਪੂਰੇ ਮੈਸੇजेस ਆ ਉਹ ਫਿਰ ਵੀ ਸਰਕਾਰ ਹੱਥੇ ਲੱਗ ਜਾਂਦੇ ਆ। ਬਹੁਤ ਸਾਰੇ ਲੋਕ ਹੁਣ ਇਹ ਦੇਖ ਰਹੇ ਆ ਵੀ ਆਪਾਂ ਨੂੰ ਵਾਰੰਟ ਪ੍ਰੂਫ ਜਿਹੜੇ ਸਰਵੇਲੈਂਸ ਐਫਰਟਸ ਵਾਲੀਆਂ ਜਿਹੜੀਆਂ ਐਪਸ ਆ ਉਹਨਾਂ ਵੱਲ ਨੂੰ ਵਧਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇੱਕ ਵਾਰੀ ਫਿਰ ਦੱਸ ਜਾਈਏ ਵੀ ਉਹਨਾਂ ਲੋਕਾਂ ਲਈ ਗੁੱਡ ਨਿਊਜ਼ ਆ ਜਿਹੜੇ ਐਪਲ ਦੇ ਫੋਨ ਤੋਂ ਐਪਲ ਟੂ ਐਪਲ ਆਈ ਮੈਸੇजेस ਜਿਹੜੇ ਉਹ ਕਰਦੇ ਆ, ਫੇਸ ਟਾਈਮ ਜਿਹੜੇ ਉਹ ਕਰਦੇ ਆ ਉਹ ਐਂਡ ਟੂ ਐਂਡ ਇਨਕ੍ਰਿਪਟਡ ਜਿਹੜੇ ਉਹ ਹੈਗੇ ਆ। ਐਂਡਰੋਇਡ ਫੋਨ ਜਿਹੜੀ ਗੂਗਲ ਮੈਸੇजेस ਦੇ ਜ਼ਰੀਏ ਉਹਦੇ ਵਿੱਚ ਇਨਕ੍ਰਿਪਸ਼ਨ ਜਿਹੜੀ ਆ ਉਹ ਅਵੇਲੇਬਲ ਆ। ਜੇ ਸੈਂਡਰ ਤੇ ਰੈਸੀਪੀਐਂਟ ਦੋਨਾਂ ਨੇ, ਘੱਲਣ ਵਾਲੇ ਤੇ ਜਿਹਨੂੰ ਮਿਲ ਰਿਹਾ ਆ, ਉਹਨਾਂ ਦੋਨਾਂ ਨੇ ਇਹ ਜਿਹੜਾ ਫੀਚਰ ਔਨ ਕੀਤਾ ਹੋਵੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਚਾਈਨਾ ਦੇ ਨਾਲ ਹੋਰ ਵੀ ਬਹੁਤ ਸਾਰੇ ਅਜਿਹੇ ਮੁਲਕ ਆ ਜੋ ਕਿ ਅਮਰੀਕਾ ਦੇ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਵੀ ਨਜ਼ਰ ਰੱਖੀ ਬੈਠੇ ਆ। ਨਿਊਯਾਰਕ ਦੇ ਵਿੱਚ ਤਾਂ ਚਾਈਨਾ ਵਾਲਿਆਂ ਨੇ ਆਪਣਾ ਇੱਕ ਥਾਣਾ ਬਣਾਇਆ ਹੋਇਆ ਸੀ। ਉਹ ਤੁਸੀਂ ਦੇਖੋ ਵੀ ਉਹਨਾਂ ਲੋਕਾਂ ਦੇ ਲਈ, ਖਾਸ ਕਰਕੇ ਜਿਹੜੇ ਚਾਈਨਾ ਦੇ ਉਲਟ ਬੋਲਦੇ ਹੋਣਗੇ, ਉਹਨਾਂ ਨੂੰ ਤਾਂ ਫਿਰ ਉਹ ਨਜ਼ਰ ਕਿੱਦਾਂ ਰੱਖਦੇ ਹੋਣਗੇ। ਸੇਮ ਥਿੰਗ ਇੰਡੀਆ ਦੇ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਇੰਡੀਆ ਵਾਲੇ ਵੀ ਉਹਨਾਂ ਲੋਕਾਂ ਦੀਆਂ ਮੈਸੇजेस ਦੇ ਉੱਤੇ ਨਜ਼ਰ ਰੱਖੀ ਬੈਠੇ ਹੋਣੇ ਆ ਵੀ ਇਹ ਕਿਹੜੀਆਂ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਕਰ ਰਹੇ ਆ, ਤਾਂ ਜੋ ਉਹ ਉਸ ਤਰੀਕੇ ਦੇ ਨਾਲ ਆਪਣਾ ਨਵਾਂ ਪ੍ਰੋਪੋਗੰਡਾ ਜਿਹੜਾ ਉਹ ਤਿਆਰ ਜਿਹੜਾ ਉਹ ਕਰ ਸਕਣ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ, ਪਰ FBI ਨੇ, CISA ਨੇ ਇਸ ਟਾਈਮ ਵਾਰਨਿੰਗ ਦਿੱਤੀ ਆ ਵੀ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਮੈਸੇਜਿੰਗ ਕਰ ਰਹੇ ਆ, ਮੈਸੇਜਿੰਗ ਤੁਹਾਡੀ ਸਿਕਿਉਰ ਐਪ ਦੇ ਜ਼ਰੀਏ ਐਂਡ ਟੂ ਐਂਡ ਇਨਕ੍ਰਿਪਸ਼ਨ ਵਾਲੀ ਜਿਹੜੀ ਮੈਸੇजेस ਆ ਉਸ ਦੀ ਵਰਤੋਂ ਜਿਹੜੀ ਉਹ ਕਰੋ। ਜਿਹੜੀ ਆ ਨਹੀਂ ਤਾਂ ਅਦਰਵਾਈਜ਼ ਬਾਹਰਲੇ ਮੁਲਕ ਵਾਲੇ ਲੋਕ ਤੁਹਾਡੀਆਂ ਮੈਸੇजेस ਦੇ ਉੱਤੇ ਜਿਹੜੀ ਆ ਉਹ ਹੈਕਰਸ ਦੇ ਨਾਲ ਜਿਹੜੇ ਹੋਰ ਇਦਾਂ ਦੀਆਂ ਏਜੰਸੀਜ਼ ਆ, ਸਰਵੇਲੈਂਸ ਕਰਨ ਵਾਲੇ ਜਿਹੜੇ ਸਟੇਟਸ ਆ, ਉਹ ਨਜ਼ਰ ਰੱਖੀ ਬੈਠੇ ਨੇ। ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ। ਕਹਿੰਦੇ ਪਈ ਟਰੰਪ ਨੇ ਕਿਸ ਤਰ੍ਹਾਂ ਜਿਹੜੇ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ ਉੱਥੇ ਦੀ ਜਿਹੜੀ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਆ ਫ੍ਰੀਲੈਂਡ ਦੇ ਵਿੱਚ ਜੋ ਦਰਾੜ ਪਾਈ ਹੈਗੀ ਆ। ਕੈਨੇਡਾ ਦੀ ਫਾਈਨੈਂਸ ਮਿਨਿਸਟਰ ਫ੍ਰੀਲੈਂਡ ਨੇ ਕੱਲ ਰਿਜ਼ਾਈਨ ਦੇ ਦਿੱਤਾ ਜਾਂ ਉਸ ਤੋਂ ਧੱਕੇ ਦੇ ਨਾਲ ਲੈ ਲਿਆ ਗਿਆ। ਤੇ ਉਸ ਸੰਬੰਧ ਦੇ ਵਿੱਚ ਟਰੰਪ ਹੋਣਾ ਨੇ ਅੱਜ ਇੱਕ ਤੰਜ ਕੱਸਿਆ ਹੈਗਾ। ਕਹਿੰਦੇ ਵੀ ਜਿਹੜੀ 51ਵੀਂ ਸਟੇਟ ਆ ਉਹਦੇ ਗਵਰਨਰ ਜਸਟਿਨ ਟਰੂਡੋ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਰਿਜ਼ਾਈਨ ਕਰ ਗਿਆ ਆ। ਪੋਲੀਟੀਕੋ ਮੈਗਜ਼ੀਨ ਆ, ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਲੱਗਦਾ ਆ ਵੀ ਟਰੰਪ ਟੂ ਕੈਨੇਡਾ ਦੇ ਵਿੱਚ ਜਿਹੜਾ ਆਉਣ ਦੇ ਲਈ ਰਸਤਾ ਕਲੀਅਰ ਹੋ ਗਿਆ ਹੈਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਵਰ ਆ ਉਹ ਹੁਣ ਬਹੁਤ ਜਲਦੀ ਉੱਥੇ ਆ ਸਕਦੇ ਆ, ਕਿਉਂਕਿ ਜੇ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਗਿਆ ਤੇ ਹੋ ਸਕਦਾ ਕਿਸੇ ਟਾਈਮ ਜਸਟਿਨ ਟਰੂਡੋ ਵੀ ਐਨੀ ਟਾਈਮ ਰਿਜ਼ਾਈਨ ਕਰ ਦੇਣ ਤੇ ਉੱਥੇ ਦੁਬਾਰਾ ਕੀ ਇਲੈਕਸ਼ਨ ਹੋਵੇ। ਤੇ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਆ ਵੀ ਜਸਟਿਨ ਟਰੂਡੋ ਤੋਂ ਉਹਨਾਂ ਦੀਆਂ ਇਕਨੋਮਿਕ ਪਾਲਿਸੀਜ਼ ਨੂੰ ਲੈ ਕੇ ਕਾਫੀ ਲੋਕ ਔਖੇ ਹੈਗੇ ਆ। ਪਰ ਇਹ ਜਿਹੜਾ ਸਾਰਾ ਕੁਝ ਵਾਪਰਿਆ ਜੋ ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਦੀ ਮੀਟਿੰਗ ਵੀ ਹੋਈ ਸੀ ਟੈਰਿਫਸ ਨੂੰ ਲੈ ਕੇ, ਉਹਦੇ ਕਰਕੇ ਜਿਹੜਾ ਵਾਪਰਿਆ ਹੈਗਾ। ਜਿਹੜੀ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਫ੍ਰੀਲੈਂਡ ਆ ਉਹਨਾਂ ਦਾ ਵਿਚਾਰ ਇਹ ਸੀ ਵੀ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇਖਣਗੀਆਂ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਡੀਲ ਕੀਤਾ ਹੈਗਾ ਆਪਣੇ ਮੁਲਕ ਦੇ ਲਈ, ਆਪਣੇ ਗੁਆਂਢੀ ਮੁਲਕ ਦੇ ਨਾਲ। ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਥੋੜਾ ਮੇਰੇ ਖਿਆਲ ਨਾਲ
ਟਰੰਪ ਉਹਨਾਂ ਨਾਲ ਰਲ ਕੇ ਚੱਲਣਾ ਚਾਹੁੰਦੇ ਸੀਗੇ। ਇਹ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਇਹ ਉਸ ਟਾਈਮ ਦੇ ਉੱਤੇ ਵੀ ਸੀ ਜਦੋਂ ਪਿਛਲੀ ਵਾਰੀ ਜਿਹੜੀ ਟੈਰਿਫਸ ਲੱਗੇ ਸੀ, ਜਾਂ ਜਿਹੜੀ ਨਵੀਂ ਤਿੰਨਾਂ ਮੁਲਕਾਂ ਦੀ ਆਰਗੇਨਾਈਜੇਸ਼ਨ ਬਣੀ ਸੀਗੀ, ਕੈਨੇਡਾ, US ਤੇ ਮੈਕਸੀਕੋ ਦੀ। ਸੋ ਨਵੰਬਰ 29 ਨੂੰ ਟਰੰਪ ਹੋਣਾ ਨੇ ਡਿਨਰ ਦੇ ਉੱਤੇ ਸੱਦਿਆ ਸੀਗਾ ਜਸਟਨ ਟਰੂਡੋ ਹੋਣਾ ਨੂੰ, ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਵੀ ਰਲ ਕੇ ਚੱਲਾਂਗੇ। ਹਾਲਾਂਕਿ ਜੋ ਨੈਫਟਾ ਦੇ ਸੰਬੰਧ ਦੇ ਵਿੱਚ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਦੁਬਾਰਾ ਕੀ ਫੇਰ ਹੋਣੀਆਂ ਹੈਗੀਆਂ, ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਫੀ ਵੱਡੀ ਜਿਹੜੀ ਹਲਚਲ ਆ ਉਹ ਕੈਨੇਡਾ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਵਾਪਰਨ ਜਾ ਰਹੀ ਹੈਗੀ ਆ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਸ ਉੱਤੇ ਮਾਰਦੇ ਹਾਂ ਆਪਾਂ ਨਜ਼ਰ। ਮੈਡੀਸਨ ਸਕੂਲ ਸ਼ੂਟਿੰਗ ਜਿਹੜੀ ਵਿਸਕੌਨਸਨ 'ਚ ਹੋਈ ਆ, ਉਹ 15 ਸਾਲਾਂ ਦੀ ਕੁੜੀ ਬਾਰੇ ਕੀ ਜਾਣਕਾਰੀਆਂ ਆਈਆਂ ਉਸ ਬਾਰੇ ਵੀ ਆਪਾਂ ਕਰਦੇ ਹਾਂ ਜਾਣਕਾਰੀਆਂ ਸਾਂਝੀਆਂ। ਸਰਕਾਰ ਸ਼ਟਡਾਊਨ ਹੋਣ ਤੋਂ ਬਚਾਅ ਹੋ ਗਿਆ, ਡੀਲ ਬਣ ਗਈ ਨਹੀਂ ਬਣੀ, ਕੀ ਚੱਲ ਰਿਹਾ ਆ ਉਸ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਜੀ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਇੰਗਲੈਂਡ ਦੇ ਵਿੱਚ ਜਿਹੜੇ ਕਹਿੰਦੇ ਸਿੱਖ ਆ, ਜਦੋਂ ਉਹ ਵਾਪਸ ਕਿਤੇ ਘੁੰਮ ਕੇ ਭਾਰਤ ਤੋਂ ਜਾਂ ਹੋਰ ਮੁਲਕਾਂ ਤੋਂ ਵਾਪਸ ਇੰਗਲੈਂਡ ਆਪਣੇ ਮੁਲਕ ਪਹੁੰਚਦੇ ਆ, ਤੇ ਉਹਨਾਂ ਨੂੰ ਕਈ ਵਾਰੀ ਉੱਥੇ ਜਿਹੜੀ ਇਮੀਗ੍ਰੇਸ਼ਨ ਆਫੀਸ਼ੀਅਲਸ ਆ, ਉਹ ਉਹਨਾਂ ਦੇ ਖਾਲਿਸਤਾਨ ਬਾਰੇ ਜਾਂ ਸਿੱਖੀ ਬਾਰੇ ਉਹ ਵਿਚਾਰ ਪੁੱਛਦੇ ਹੈਗੇ ਆ। ਇਸ ਸੰਬੰਧ ਦੇ ਵਿੱਚ ਯੂਕੇ ਦੀ ਮੈਂਬਰ ਪਾਰਲੀਮੈਂਟ ਪ੍ਰੀਤ ਗਿੱਲ ਉਸਨੇ ਇਹ ਜਿਹੜਾ ਮੁੱਦਾ ਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੈਗਾ। ਉਹ ਕਹਿੰਦੀ ਵੀ ਮੈਂ ਇੰਨੀ ਹੈਰਾਨ ਆ ਵੀ ਬ੍ਰਿਟਿਸ਼ ਬੋਰਨ ਸਿੱਖਸ ਜਾਂ ਬ੍ਰਿਟਿਸ਼ ਮੂਲ ਦੇ ਜਿਹੜੇ ਸਿੱਖ ਹੈਗੇ ਆ, ਉਹਨਾਂ ਨੂੰ ਬ੍ਰਿਟਿਸ਼ ਦੀ ਸਰਕਾਰ ਦੇ EMPLOYEES ਇਹ ਕੁਐਸਚਨ ਕਿਉਂ ਪੁੱਛ ਰਹੇ ਹੈਗੇ ਆ। ਹੋਰ ਤਾਂ ਹੋਵੇ ਵੀ ਹੋਰ ਕੋਈ ਮੁਲਕ ਪੁੱਛ ਲੈ, ਪਰ ਇਹਨਾਂ ਨੂੰ ਜਿਹੜਾ ਇਹ ਪੁੱਛਣ ਦਾ ਕੋਈ ਹੱਕ ਨਹੀਂ ਹੈਗਾ। ਤੇ ਉਹ ਕਹਿੰਦੇ ਵੀ ਮੇਰੇ ਕੌਂਸਟੀਚੁਐਂਸੀ ਦੇ ਬਹੁਤ ਸਾਰੇ ਸਿੱਖ ਮੈਨੂੰ ਆ ਕੇ ਮਿਲੇ ਆ। ਇਹ ਟੋਟਲੀ ਜਿਹੜੀ ਹਰਾਸਮੈਂਟ ਔਨ ਔਰ ਬਿਹਾਫ ਆਫ ਇੰਡੀਅਨ ਗਵਰਨਮੈਂਟ। ਤੇ ਉਹ ਕਹਿੰਦੀ ਵੀ ਮੈਨੂੰ ਲੱਗਦਾ ਵੀ ਇੰਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਹੱਥ ਹੈਗਾ ਆ। ਸਾਰਿਆਂ ਨੂੰ ਪਤਾ ਆ ਵੀ ਜਿਹੜੇ ਡਿਪਲੋਮੈਟਿਕ ਜਿਹੜੇ ਰਿਲੇਸ਼ਨਸ ਹੈਗੇ ਆ ਇੰਡੀਆ ਤੇ ਕੈਨੇਡਾ ਦੇ ਗੁੱਡ ਨਹੀਂ ਹੈਗੇ, ਖਾਸ ਕਰਕੇ ਉਸ ਟਾਈਮ ਦੇ ਉੱਤੋਂ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ। ਤੇ ਕੈਨੇਡਾ ਵਾਲੇ ਉਹ 100% ਯਕੀਨ ਕਰਦੇ ਆ ਵੀ ਭਾਰਤ ਦੀ ਸਰਕਾਰ ਦੇ ਆਫੀਸ਼ੀਅਲਸ ਉਹਦੇ ਵਿੱਚ ਇਨਵੋਲਵ ਸੀਗੇ। ਸਤੰਬਰ ਮਹੀਨੇ ਦੇ ਵਿੱਚ ਪ੍ਰੀਤ ਗਿੱਲ ਨੇ ਯੂਕੇ ਦੀ ਜਿਹੜੇ ਪਾਰਲੀਮੈਂਟ, ਉਹਨਾਂ ਦੇ ਜਿਹੜੇ ਫੈਲੋ ਮੈਂਬਰ ਪਾਰਲੀਮੈਂਟਸ ਆ, ਉਹਨਾਂ ਨੂੰ ਵੀ ਲੈਟਰ ਲਿਖਿਆ ਸੀ ਵੀ ਨੰਬਰ ਆਫ ਸਿੱਖਸ, ਕਈ ਜਿਹੜੇ ਸਿੱਖ ਆ ਉਹਨਾਂ ਨੂੰ ਰੋਕਿਆ ਗਿਆ ਮਾਨਚੈਸਟਰ 에ਅਰਪੋਰਟ ਦੇ ਉੱਤੇ ਕਈ ਘੰਟੇ, ਜਦੋਂ ਉਹ ਆਪਣੀ ਵਕੇਸ਼ਨ ਜਿਹੜੀ ਬਤਾ ਕੇ ਵਾਪਸ ਪਰਤੇ ਸੀ। ਕੋਈ ਟਰਕੀ ਤੋਂ ਆਇਆ ਸੀ, ਕੋਈ ਕਿਸੇ ਤੋਂ। ਉਹਨਾਂ ਦੇ ਵਿਊਜ਼ ਪੁੱਛੇ ਗਏ ਸਿੱਖੀਜ਼ਮ ਬਾਰੇ, ਪਾਰਟੀਸ਼ਨ ਆਫ ਇੰਡੀਆ ਬਾਰੇ, ਭਾਈ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ। ਕਹਿੰਦੀ ਬਈ ਇੱਕ ਦੋ ਇੰਸੀਡੈਂਟ ਇਦਾਂ ਵੀ ਹੋਏ ਜਿਨ੍ਹਾਂ ਨੂੰ ਰਫਲੀ ਹੈਂਡਲ ਕੀਤਾ ਗਿਆ, ਤੇ ਇੱਕ ਬੰਦੇ ਦੀ ਦਸਤਾਰ ਵੀ ਉਤਾਰਨ ਦੇ ਲਈ ਉਸ ਨੂੰ ਕਿਹਾ ਗਿਆ। ਉਹ ਕਹਿੰਦੀ ਪਈ ਪ੍ਰੀਤ ਗਿੱਲ ਇਹ ਕਹਿੰਦੇ ਆ ਵੀ ਇਹ ਪੂਰੇ ਪ੍ਰੂਫ ਹੈਗੇ ਸਾਡੇ ਕੋਲ, ਤੇ ਇਹ ਬਹੁਤ ਵੱਡਾ ਕਾਜ਼ ਆਫ ਕੰਸਰਨ ਹੈਗਾ ਆ ਉਹਨਾਂ ਲਾ ਅਵਾਈਡਿੰਗ ਸਿੱਖਸ ਦੇ ਲਈ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਇਹ ਇੱਕ ਇਨਅਪਰੋਪਰੀਏਟ ਕੁਐਸਚਨਸ ਹੈਗੇ ਆ, ਸਿਰਫ ਉਹਨਾਂ ਦੀ ਆਇਡੈਂਟੀਟੀ ਤੇ ਰਿਲੀਜੀਅਸ ਬਿਲੀਫ ਦੇ ਬੇਸ ਦੇ ਉੱਤੇ। ਸੋ ਉਹ ਕਹਿੰਦੇ ਆ ਵੀ ਇਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਜਿਹੜਾ ਉੱਥੇ ਦਾ ਹੋਮ ਆਫਿਸ ਆ, ਉਹਨਾਂ ਨੇ ਇਹਦੇ ਬਾਰੇ ਕੋਈ ਕਮੈਂਟ ਨਹੀਂ ਦਿੱਤਾ। ਤੇ ਇੰਡੀਅਨ ਗਵਰਨਮੈਂਟ ਹਮੇਸ਼ਾ ਹੀ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਸਿੱਖ ਨੈਸ਼ਨਲਿਸਟ ਮੂਵਮੈਂਟ ਹੈਗੀ ਆ, ਜਾਂ ਜਿਹੜੇ ਉਹਨਾਂ ਦੇ ਕੈਂਪੇਨ ਕਰਦੇ ਹੈਗੇ ਆ, ਆਪਣੇ ਅਲੱਗ ਰਾਜ ਦੀ ਮੰਗ ਕਰਦੇ ਹੈਗੇ ਆ, ਉਹਨਾਂ ਨੂੰ ਬਦਨਾਮ ਕਰਦੀ ਰਹਿੰਦੀ ਹੈਗੀ ਆ। ਹਮੇਸ਼ਾ 에ਅਰ ਇੰਡੀਆ ਫਲਾਈਟ 182 ਦੇ ਨਾਲ ਜੋੜਦੀ ਰਹਿੰਦੀ ਆ, ਹੋਰ ਵੱਖ-ਵੱਖ ਇਸ਼ੂਜ਼ ਦੇ ਨਾਲ ਜੋੜਦੀ ਰਹਿੰਦੀ ਹੈਗੀ ਆ। ਸੋ ਯੂਕੇ ਦੇ ਵਿੱਚ
ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਮੌਤ ਹੋਈ ਸੀ ਤੇ ਉਹ ਵੀ ਬਹੁਤ ਸਾਰੇ ਜਿਹੜੇ ਸਿੱਖ ਬਲੀਵ ਕਰਦੇ ਪਏ ਉਹਨਾਂ ਨੂੰ ਜਿਹੜਾ ਭਾਰਤ ਸਰਕਾਰ ਵੱਲੋਂ ਮਾਰਿਆ ਗਿਆ ਹੈਗਾ। ਉੱਥੇ ਦੇ ਜਿਹੜੇ ਕੰਜ਼ਰਵੇਟਿਵ ਐਮਪੀ ਨੀਲ ਓਬਰਾਇਨ ਹੈਗੇ ਆ, ਉਹਨਾਂ ਨੇ ਜੇਮਸ ਕਲੈਵਰੀ ਜੋ ਕੂਪਰ ਉਹਨਾਂ ਦਾ ਪ੍ਰੈਡੀਸੈਸਰ ਹੈਗਾ, ਉਹਨੂੰ ਵੀ ਲੈਟਰ ਲਿਖਿਆ ਸੀ ਵੀ ਇਹਦੀ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਸਿੱਖ ਕਮਿਊਨਿਟੀ ਦੇ ਜਿਹੜੇ ਲੀਡਰ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਬ੍ਰਿਟਿਸ਼ ਸਿੱਖਾਂ ਨੂੰ ਵਾਰ-ਵਾਰ ਯੂਕੇ ਦੇ 에ਅਰਪੋਰਟਸ ਤੇ ਰੋਕਿਆ ਜਾ ਰਿਹਾ ਆ, ਇਹ ਉੱਥੇ ਦਾ ਕੋਈ ਟੈਰਰਿਜ਼ਮ ਐਕਟ ਆਫ 2000 ਆ। ਤੇ ਉਹਦੇ ਮੁਤਾਬਕ ਕੋਈ ਵੀ ਜਿਹੜਾ ਟਰੈਵਲ ਕਰਦਾ ਹੈਗਾ ਉਹਨੂੰ 에ਅਰਪੋਰਟ ਦੇ ਉੱਤੇ ਪੁੱਛਿਆ ਜਾ ਸਕਦਾ ਹੈਗਾ। ਪਰ ਉਹ ਕਹਿੰਦੇ ਵੀ ਸਾਨੂੰ ਜਿਹੜਾ ਆ ਐਜ ਏ ਸਿੱਖ ਪੁੱਛਿਆ ਜਾ ਰਿਹਾ, ਤੇ ਸਿੱਖਾਂ ਤੋਂ ਯੂਕੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾ ਨਹੀਂ ਹੈਗਾ, ਨਾ ਹੀ ਕੋਈ ਇਦਾਂ ਦੀ ਕਦੇ ਇਨਸੀਡੈਂਟ ਯੂਕੇ ਚ ਹੋਈ ਆ ਜਿਹਦਾ ਬਲੇਮ ਸਿੱਖਾਂ ਨੂੰ ਜਾਂਦਾ ਹੋਵੇ। ਸੋ ਇਸ ਸੰਬੰਧ ਦੇ ਵਿੱਚ ਪ੍ਰੀਤ ਗਿੱਲ ਹੋਣਾ ਨੇ ਇਹ ਕਿਹਾ ਵੀ ਸਪੈਸੀਫਿਕ ਤੇ ਅਨਯੂਜ਼ੁਅਲ ਲਾਈਨ ਆਫ ਕੁਐਸਚਨਿੰਗ ਜਿਹੜੀ ਆ ਬਹੁਤ ਮਲਟੀਪਲ 에ਅਰਪੋਰਟਸ ਦੇ ਉੱਤੇ ਜੋ ਕੀਤੀ ਜਾ ਰਹੀ ਆ ਸਿੱਖਾਂ ਦੇ ਅਗੇਂਸਟ, ਸਿੱਖਾਂ ਨੂੰ ਟਾਰਗੇਟ ਯੂਕੇ ਦੇ ਵਿੱਚ ਕੀਤਾ ਜਾ ਰਿਹਾ ਹੈ। ਨਹੀਂ, ਬਿਲਕੁਲ ਹਰਜੋਤ ਸਿੰਘ ਜੀ, ਇਹ ਆਪਣੇ ਸਾਹਮਣੇ ਹੀ ਆ। ਇੰਗਲੈਂਡ ਵਾਲੇ ਉਹੀ ਨੇ ਜਿਨ੍ਹਾਂ ਨੇ 1984 ਦੇ ਹਮਲੇ ਵੇਲੇ ਵੀ ਜਿਹੜੀ ਆ ਉਦੋਂ ਪਾਪਣ ਗਾਂਧੀ ਦੀ ਜਿਹੜੀ ਉਹ ਮਦਦ ਕੀਤੀ ਸੀ। ਸੋ ਇਹਨਾਂ ਤੋਂ ਬਾਅਦੀਆਂ ਉਮੀਦਾਂ ਨਹੀਂ। ਜੱਗੀ ਜੌਲ ਨੂੰ ਫਸਾਉਣ ਦੇ ਵਿੱਚ ਵੀ ਇੰਗਲੈਂਡ ਵਾਲਿਆਂ ਦਾ ਹੱਥ ਹੈ। ਇੱਥੋਂ ਤੱਕ ਵੀ ਨਿਊਜ਼ ਰਿਪੋਰਟਸ ਉਦੋਂ ਸਾਹਮਣੇ ਸੀਗੀਆਂ ਵੀ ਉਹਨਾਂ ਦੀ ਹੀ ਜਿਹੜੀ ਇੰਟੈਲੀਜੈਂਸ ਏਜੰਸੀ ਨੇ ਜੱਗੀ ਜੌਲ ਬਾਰੇ ਆ ਭਾਰਤ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਸਨੂੰ ਗ੍ਰਿਫਤਾਰ ਉੱਥੇ ਕਰ ਲਿਆ ਸੀ। ਕਈ ਸਾਲਾਂ ਤੋਂ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਡੱਕਿਆ ਹੈਗਾ ਆ। ਸੋ ਉਹ ਇਹ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਵੈਸਟ ਦੇ ਜਿਹੜੇ ਕਈ ਮੁਲਕ ਜੋ ਕਿ ਸਿੱਖਾਂ ਦੇ ਨਾਲ ਇਸ ਟਾਈਮ ਕਈ ਮਾਮਲਿਆਂ ਦੇ ਵਿੱਚ ਨਾਲ ਜੁੜੇ ਨੇ, ਪਰ ਅੰਦਰ ਖਾਤੇ ਇਹ ਇੱਦਾਂ ਵੀ ਕਰ ਜਾਂਦੇ ਆ। ਇੱਧਰ ਜਿਹੜੇ ਵਿਚਾਰ ਰੱਖਣ ਦੇ ਲਈ ਹਰਜੋਤ ਸਿੰਘ ਜੀ ਬਹੁਤ ਜਿਹੜੇ ਉਪਰਾਲੇ ਆ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਆ। ਸਿੱਖਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਜਿਹੜੀ ਉਹ ਚੱਲਣ ਦੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਆ ਓਵਰਆਲ ਚੱਲ ਰਿਹਾ ਹੈ। ਸੋ ਬਿਲਕੁਲ ਸਰੋਤਿਆਂ ਦੱਸਦੇ ਜਾਈਏ, ਜਿਹੜੇ ਜੱਗੀ ਜੌਲ ਆ, ਜਗਤਾਰ ਸਿੰਘ ਜੌਲ, ਉਹਨਾਂ ਨੂੰ ਨਵੰਬਰ 2017 ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਐਗਜ਼ੈਕਟਲੀ 7 ਸਾਲ ਤੇ 1 ਮਹੀਨਾ ਹੋ ਗਿਆ, ਹੁਣ ਤੁਸੀਂ ਹਿਸਾਬ ਲਾ ਲਓ। ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਯੂਕੇ ਦੀਆਂ ਸਪਾਈ ਏਜੰਸੀਜ਼ ਨੂੰ ਬਲੇਮ ਕੀਤਾ ਹੈ ਵੀ ਉਹਨਾਂ ਨੇ ਇੰਡੀਆ ਦੇ ਜਿਹੜੇ ਕਾਊਂਟਰ ਪਾਰਟਸ ਆ ਉਹਨਾਂ ਨੂੰ ਟਿਪ ਕੀਤਾ ਸੀ ਜੱਗੀ ਜੌਲ ਦੇ ਮਾਮਲੇ ਦੇ ਵਿੱਚ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਾਂਗਰਸ ਦੇ ਵਿੱਚ ਸਰਕਾਰ ਸ਼ਟਡਾਊਨ ਹੋਣ ਤੋਂ ਬਚਾ ਲਈ ਕਹਿੰਦੇ ਤਕਰੀਬਨ ਡੀਲ ਹੋ ਚੁੱਕੀ ਹੈਗੀ ਆ। ਸੋ $100 ਬਿਲੀਅਨ ਦੀ ਕਹਿੰਦੇ ਵੀ ਇਹ ਜਿਹੜੀ ਡੀਲ ਆ ਡਿਜ਼ਾਸਟਰ ਏਡ ਨੂੰ ਲੈ ਕੇ ਉਹ ਬਣਾਈ ਆ। ਮਾਰਚ ਤੱਕ ਜਿਹੜੀ ਹੁਣ ਸਰਕਾਰ ਚੱਲਣ ਦੀ ਜਿਹੜੀ ਫੰਡਿੰਗ ਆ ਉਹ ਹੋਵੇਗੀ। ਇਸ ਵਾਰ ਤੁਸੀਂ ਸਭ ਨੇ ਨੋਟ ਕੀਤਾ ਹੋਣਾ, ਟਰੰਪ ਹੋਣਾ ਨੇ ਜਾਂ ਰਿਪਬਲਿਕਨ ਨੇ ਇੱਕ ਵਾਰੀ ਵੀ ਕੋਈ ਬਾਹੜੀ ਚੀਪ ਹੈ ਇਸ ਕਰਕੇ ਨਹੀਂ ਕੀਤੀ। ਉਹਨਾਂ ਨੂੰ ਪਤਾ ਵੀ ਜਨਵਰੀ ਦੇ ਵਿੱਚ ਉਹਨਾਂ ਨੇ ਸੱਤਾ ਨੂੰ ਜਿਹੜਾ ਉਹ ਸਾਂਭਣਾ, ਤੇ ਜੇ ਆਉਂਦਿਆਂ ਨੂੰ ਗਵਰਨਮੈਂਟ ਸ਼ਟਡਾਊਨ ਮਿਲੀ ਤਾਂ ਉਹਨਾਂ ਦੇ ਲਈ ਜਿਹੜੇ ਉਹ ਸੋਚ ਰਹੇ ਆ ਕੰਮ ਉਹ ਨਹੀਂ ਹੋਣਗੇ। ਸੋ ਇਸ ਵਾਰ ਜਿਹੜੀ 14 ਮਾਰਚ ਤੱਕ ਜਿਹੜੀ ਗਵਰਨਮੈਂਟ ਦੀ ਫੰਡਿੰਗ ਆ ਉਸ ਨੂੰ ਇਹਨਾਂ ਨੇ ਓਕੇ ਜਿਹੜਾ ਉਹ ਕਰ ਲਿਆ ਆ। ਜੇ ਸਾਈਨ ਹੋਣੇ ਬਾਕੀ ਆ, ਪਰ ਆਪਸ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਸਮਝੌਤਾ ਕਰ ਲਿਆ। ਹਾਊਸ ਦੇ ਜਿਹੜੇ GOP ਲੀਡਰਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ, ਕਹਿੰਦੇ ਵੀ $100 ਬਿਲੀਅਨ ਐਮਰਜੈਂਸੀ ਏਡ ਡਿਜ਼ਾਸਟਰ ਰਿਲੀਫ ਇਸ ਦੇ ਵਿੱਚ ਨਾਲ ਐਡ ਕੀਤੀ ਗਈ ਹੈਗੀ ਆ। ਇਹ ਈਅਰ ਐਂਡ ਪੈਕੇਜ ਦੇ ਵਿੱਚ ਕਹਿੰਦੇ ਕਾਂਗਰਸ ਜਦ ਇਸ ਨੂੰ ਜਿਹੜਾ ਕਲੀਅਰ ਕਰੂਗਾ, ਇਸ ਦੇ ਵਿੱਚ US ਦੀ ਜਿਹੜੀ ਇਨਵੈਸਟਮੈਂਟ ਚਾਈਨਾ 'ਚ ਰੋਕਣ ਦੀ ਗੱਲ, ਉਸ ਦੇ ਨਾਲ ਜਿਹੜਾ ਹੈਲਥ ਪ੍ਰੋਗਰਾਮਸ ਐਕਸਪਾਇਰ ਹੋ ਰਹੇ ਆ ਉਹਨਾਂ ਨੂੰ ਅੱਗੇ ਐਕਸਟੈਂਡ ਕਰਨ ਦੇ ਲਈ, ਫਾਰਮ ਬਿੱਲ ਨੂੰ 1 ਸਾਲ ਦੀ ਹੋਰ ਐਕਸਟੈਂਸ਼ਨ, ਤੇ $10 ਬਿਲੀਅਨ ਇਕਨੋਮਿਕ ਅਸਿਸਟੈਂਸ ਟੂ ਫਾਰਮਰ ਉਹ ਵੀ ਇਸ ਦੇ ਵਿੱਚ ਐਡ ਕੀਤੀ ਗਈ ਆ। ਇਹ ਬਿੱਲ ਦੇ ਵਿੱਚ ਕਹਿੰਦੇ ਵੀ ਈਅਰ ਰਾਉਂਡ ਤੇ ਪਰਮਾਨੈਂਟ E15 ਐਥਨਲ ਸੇਲਸ ਨੇਸ਼ਨ ਵਾਈਡ ਉਸ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈਗੀ ਹੈ। 4 ਵੱਖ-ਵੱਖ ਜਾਣੇ ਜਿਹੜੇ ਬਿੱਲ ਦੇ ਬਾਰੇ ਇਸ ਜਾਣਦੇ ਆ, ਉਹਨਾਂ ਨੇ ਜਿਹੜੇ ਆ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹ ਜਿਹੜੀ ਜਾਣਕਾਰੀ ਆ ਉਹ ਸਾਂਝੀ ਦਿੱਤੀ ਆ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਅੱਜ ਇਸ ਦਾ ਜਿਹੜਾ ਫੁੱਲ ਟੈਕਸਟ ਆ ਇਸ ਬਿੱਲ ਦਾ ਉਹ ਰਿਲੀਜ਼ ਕੀਤਾ ਜਾਊਗਾ, ਤੇ ਨਾਲ ਉਹ ਕਹਿੰਦੇ ਵੀ ਮੈਂ ਤੁਹਾਨੂੰ ਇਹ ਪੱਕਾ ਨਹੀਂ ਕਰਦਾ, ਵਾਅਦਾ ਨਹੀਂ ਕਰਦਾ,
ਵੀ 72 ਘੰਟੇ ਤੁਹਾਨੂੰ ਪੂਰੇ ਮੈਂ ਦਊਂਗਾ ਰਿਵਿਊ ਕਰਨ ਦੇ ਲਈ, ਮੈਜਰ ਨੂੰ ਜਿਹੜਾ ਉਹ ਪਾਸ ਕਰਨ ਦੇ ਲਈ। ਹੋ ਸਕਦਾ ਵੀ ਜਲਦੀ ਦੇ ਵਿੱਚ ਇਸ ਮੈਜਰ ਨੂੰ ਪਾਸ ਜਿਹੜਾ ਆ ਉਹ ਕਰ ਦਿੱਤਾ ਜਾਵੇ। ਸੋ ਮਾਰਚ ਮਹੀਨੇ ਤੱਕ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਜਿਹੜਾ ਬਚਾਅ ਹੋ ਸਕਦਾ ਆ। ਫੰਡਿੰਗ ਦੇ ਲਈ ਤਕਰੀਬਨ ਸਾਰੇ ਜਿਹੜੇ ਕਹਿ ਸਕਦੇ ਵੀ ਦੋਨੋਂ ਤਰਫੋਂ ਇਨਫ ਵੋਟਸ ਜਿਹੜੀਆਂ ਲੱਗਦਾ ਆ ਗਈਆਂ ਆ, ਜਿਹਦੇ ਕਰਕੇ ਇਹ ਹਾਊਸ ਦੇ ਲੀਡਰਸ ਆ ਉਹ ਕਹਿ ਰਹੇ ਆ ਵੀ ਸਾਡੀ ਡੀਲ ਜਿਹੜੀ ਉਹ ਬਣ ਚੁੱਕੀ ਹੈਗੀ ਆ। ਅਗਲੀ ਖਬਰ ਮੈਡੀਸਨ ਵਿਸਕੌਨਸਨ ਤੋਂ ਆ ਰਹੀ ਹੈ, ਜਿੱਥੇ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਉੱਥੇ ਦੇ ਹੀ ਸਕੂਲ ਦੀ 15 ਸਾਲਾਂ ਦੀ ਬੱਚੀ ਨੇ ਆਪਣੇ ਹੀ ਸਾਥੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਇੱਕ ਸਟੂਡੈਂਟ ਦੀ ਤੇ ਇੱਕ ਟੀਚਰ ਦੀ ਜਿਹੜੀ ਮੌਤ ਹੋ ਗਈ। 6 ਜਾਣੇ ਜਿਹੜੇ ਬੁਰੀ ਤਰ੍ਹਾਂ ਫੱਟੜ ਵੀ ਹੋਏ ਸੀ। ਸੋ ਗੋਲੀ ਚਲਾਉਣ ਵਾਲੀ ਵੀ ਇੱਕ 16 ਸਾਲਾਂ ਦੀ ਸਟੂਡੈਂਟ ਹੀ ਸੀਗੀ, ਜਿਸਨੇ ਆਪਣੇ ਆਪ ਤੇ ਫਿਰ ਬਾਅਦ ਦੇ ਵਿੱਚ ਗੋਲੀ ਮਾਰ ਲਈ ਤੇ ਉਸ ਦੀ ਮੌਤ ਹੋ ਗਈ। ਅਬੰਡੈਂਟ ਲਾਈਫ ਕ੍ਰਿਸਚੀਅਨ ਸਕੂਲ ਜੋ ਵਿਸਕੌਨਸਨ ਦੀ ਕੈਪੀਟਲ ਮੈਡੀਸਨ ਦੇ ਵਿੱਚ ਹੈਗਾ ਆ, K through 12 ਸਕੂਲ ਆ, ਉੱਥੇ ਇਹ ਸਾਰੀ ਜਿਹੜੀ ਘਟਨਾ ਵਾਪਰੀ ਸੀਗੀ। ਪੁਲਿਸ ਚੀਫ ਸ਼ੌਨ ਵਾਰਨਸ ਨੇ ਆਇਡੈਂਟੀਫਾਈ ਕੀਤਾ ਆ ਵੀ ਜਿਹੜੀ ਸ਼ੂਟਰ ਆ ਨੈਟਲੀ ਰੁਪਨੋਵ, ਉਸ ਨੂੰ ਜਿਹੜਾ ਨਿਕਨੇਮ ਆ ਉਹਦਾ ਸਮੰਥਾ ਕਰਕੇ ਜਾਣਿਆ ਜਾਂਦਾ ਸੀ, ਉਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ। ਸੋ ਪੁਲਿਸ ਮੌਕੇ ਤੇ ਬਹੁਤ ਜਲਦੀ ਪਹੁੰਚ ਗਈ, ਜਿਹਦੇ ਨਾਲ ਹੋਰ ਜਿਹੜਾ ਨੁਕਸਾਨ ਹੋਣੋਂ ਜਿਹੜਾ ਬਚ ਗਿਆ। 250 ਦੇ ਕਰੀਬ ਜਿਹੜੇ ਪਰਿਵਾਰ ਹੈਗੇ ਆ ਇਸ ਏਰੀਏ ਦੇ ਵਿੱਚ, ਉਹਨਾਂ ਦੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿਹੜੀਆਂ ਹੋਰ ਜਾਣਕਾਰੀਆਂ ਇਸ ਕੁੜੀ ਦੇ ਬਾਬਤ ਜਿਹੜੀਆਂ ਪਤਾ ਲੱਗ ਰਹੀਆਂ, ਪਹਿਲਾਂ ਇਸ ਨੂੰ 17 ਸਾਲ ਦੀ ਦੱਸਿਆ ਜਾ ਰਿਹਾ ਸੀ, ਪਰ ਇਸ ਦਾ ਇੱਕ ਮੈਨੀਫੈਸਟੋ ਵੀ ਸਾਹਮਣੇ ਆਇਆ ਆ। 6 ਪੇਜਾਂ ਦਾ ਇਸਨੇ ਮੈਨੀਫੈਸਟੋ ਲਿਖਿਆ, ਵਾਰ ਅਗੇਂਸਟ ਹਿਊਮੈਨਿਟੀ। ਉਸ ਦੇ ਵਿੱਚ ਟਰਕੀ ਦੇ ਵਿੱਚ ਇਸ ਤਰੀਕੇ ਦੀ ਕਤਲੋਗਾਰਤ ਕਰਨ ਵਾਲਾ ਇੱਕ ਮੁੰਡਾ, ਉਸ ਨੂੰ ਇਹ ਆਪਣਾ ਸੰਤ ਮੰਨਦੀ ਆ। ਉਹ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈਗੀ ਆ। ਉਸਦਾ ਜਿਹੜਾ ਬॉयਫ੍ਰੈਂਡ ਆ ਇਸ ਸਮੈਂਥਾ ਰੁਪਨੋਵ ਦਾ, ਉਸਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਬੰਡੈਂਟ ਲਾਈਫ ਜਿਹੜਾ ਸਕੂਲ ਆ ਜਿੱਥੇ ਗੋਲੀकांड ਵਾਪਰੇ, ਉੱਥੇ ਦੀ ਹੀ ਇਹ ਸਟੂਡੈਂਟ ਸੀ। 7 ਨਵੰਬਰ 2009 ਦੇ ਵਿੱਚ ਇਸ ਦਾ ਜਿਹੜਾ ਉਹ ਜਨਮ ਹੋਇਆ ਸੀਗਾ। ਇਹ ਕਹਿੰਦੇ ਵੀ ਇਹਦੇ ਪਰਿਵਾਰ ਦੇ ਨਾਲ ਇਹਦੇ ਆਪਣੇ ਰਿਸ਼ਤੇ ਕੋਈ ਬਾੜੇ ਚੰਗੇ ਨਹੀਂ ਆ। ਆਪਣੇ ਪਰਿਵਾਰ ਵਾਲਿਆਂ ਨੂੰ ਸਕਮ ਕੂੜਾ ਕਰਕਟ ਦੇ ਤੌਰ ਦੇ ਉੱਤੇ ਉਹ ਦੇਖਦੀ ਆ। ਕਹਿੰਦੇ ਵੀ ਮੈਂ ਮੈਨੂਪੂਲੇਸ਼ਨ ਕਰਕੇ, ਆਪਣੇ ਪਿਓ ਦੀ ਕਹਿੰਦੇ ਸਟੂਪਿਡਿਟੀ ਦੇ ਕਰਕੇ ਬੰਦੂਕਾਂ ਤੱਕ ਜਿਹੜਾ ਉਹ ਪਹੁੰਚ ਸਕੀ, ਜਿਸ ਤੋਂ ਬਾਅਦ ਦੇ ਵਿੱਚ ਇਸਨੇ ਅੰਜਾਮ ਲਿਆ। ਇੱਕ ਟਾਈਮ ਦੇ ਉੱਤੇ ਕਹਿੰਦੇ ਇਹ ਸੁਸਾਈਡ ਵੀ ਕਰਨਾ ਚਾਹੁੰਦੀ ਸੀ, ਤੇ ਫਿਰ ਇਹਦੇ ਮੈਨੀਫੈਸਟੋ 'ਚ ਲਿਖਿਆ ਆ ਸੁਸਾਈਡ ਦੇ ਨਾਲ ਕਹਿੰਦੇ ਵੀ ਇੱਕ ਬੋਰਿੰਗ ਡੈਥ ਹੋਣੀ ਸੀ, ਸੋ ਇਸ ਲਈ ਮੈਂ ਪਹਿਲਾਂ ਬੰਦਿਆਂ ਨੂੰ ਮਾਰ ਕੇ ਫਿਰ ਜਿਹੜਾ ਉਹ ਮਰਨਾ ਆ। ਇਹ ਵੀ ਚਰਚਾ ਚੱਲ ਪਈ ਸੀ ਹਰਜੋਤ ਸਿੰਘ ਜੀ ਵੀ ਇਹ ਟਰਾਂਸਜੈਂਡਰ ਵਾਲਾ ਜਿਹੜਾ ਮਸਲਾ ਆ, ਪਰ ਇਸ ਦੇ ਵਿੱਚ ਕੋਈ ਵੀ ਟਰਾਂਸਜੈਂਡਰ ਵਾਲੀ ਗੱਲ ਨਹੀਂ ਆ। ਇਹ ਬੋਰਨ ਵੀ ਫੀਮੇਲ ਸੀਗੀ ਤੇ ਫੀਮੇਲ ਹੀ ਸੀਗੀ, ਕੁੜੀ ਹੋਈ ਸੀਗੀ ਜਿਸ ਟਾਈਮ ਦੇ ਉੱਤੇ ਇਸਨੇ ਇਸ ਕਾਂਡ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਆ। ਹੱਦ ਹੀ ਹੋਈ ਪਈ ਹੈ ਹਰਜੋਤ ਸਿੰਘ ਜੀ ਵੀ ਲੋਕਾਂ ਦੀ, ਨਿਆਣਿਆਂ ਦੀ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਤੁਰ ਪਏ ਹੈਗੇ ਆ। 15 ਸਾਲਾਂ ਦੇ ਜਿਹੜੇ ਨਿਆਣੇ ਆ ਉਹ ਮੈਨੀਫੈਸਟੋ ਇਸ ਤਰੀਕੇ ਦੇ ਨਾਲ ਬਣਾ ਕੇ ਇਦਾਂ ਦੇ ਕੰਮ ਕਰ ਰਹੇ ਆ। ਇੱਕ ਆਪਾਂ 14-15 ਸਾਲਾਂ ਦੇ ਉਹਨਾਂ ਮੁੰਡਿਆਂ ਦੇ ਅਜੇ ਵਿਯੋਗ ਦੇ ਵਿੱਚ ਆ, ਉਸ ਸ਼ੋਕ ਦੇ ਵਿੱਚ ਆ, ਜੋ ਬੀਤੇ ਦਿਨੀ ਆਪਣੇ ਇੱਥੇ ਫ੍ਰੈਜ਼ਨੋ ਦੇ ਵਿੱਚ ਐਕਸੀਡੈਂਟ 'ਚ ਮਾਰੇ ਗਏ ਸੀਗੇ, ਤੇ ਇੱਕ ਪਾਸੇ ਇਹ 15 ਸਾਲਾਂ ਦੀ ਜਿਹੜੀ ਉਹ ਕੁੜੀ ਹੈਗੀ ਆ। ਸੋ ਇਹ ਕੀ ਕੁਛ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ, ਕਹਿ ਨਹੀਂ ਜਿਹੜਾ ਉਹ ਤੁਸੀਂ ਸਕਦੇ। ਇਸਨੇ ਆਪਣੇ ਆਪ ਨੂੰ ਗੋਲੀकांड ਨੂੰ ਅੰਜਾਮ ਦੇਣ ਤੋਂ ਬਾਅਦ ਚ ਆਪਣੇ ਆਪ ਨੂੰ ਵੀ ਜਿਹੜਾ ਉੱਤੇ ਮਾਰ ਮੁਕਾਇਆ ਸੀਗਾ। ਸੋ ਇਹਦੇ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਜੋ ਇਹੀ ਆ ਵੀ ਟੀਚਰ ਨੂੰ ਤੇ ਇੱਕ ਫੈਲੋ ਸਟੂਡੈਂਟ ਨੂੰ ਇਸਤੇ ਮਾਰ ਦਿੱਤਾ, ਤੇ 6 ਜਾਣੇ ਅਜੇ ਹੋਰ ਇਸ ਦੇ ਵਿੱਚ ਜ਼ਖਮੀ ਆ, ਤੇ ਇਵੈਂਚੁਅਲੀ ਇਸਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਆਤਮ ਹੱਤਿਆ ਵੀ ਕਰ ਲਈ ਸੀਗੀ। ਵਾਸ਼ਿੰਗਟਨ ਪੋਸਟ ਦੇ ਟਰੈਕਰ ਦੇ ਮੁਤਾਬਕ ਕਹਿੰਦੇ ਪਈ ਜਦੋਂ ਲਾਸਟ ਟਾਈਮ 1999 ਦੇ ਵਿੱਚ ਕੋਲੰਬਾਈਨ ਹਾਈ ਸਕੂਲ ਦੇ ਵਿੱਚ ਮੈਸਕਰ ਹੋਇਆ ਸੀ, ਜਦੋਂ ਉੱਥੇ ਮਾਸ ਸ਼ੂਟਿੰਗ ਹੋਈ ਸੀ ਜਿਹਦੇ ਨਾਲ 20 ਬੱਚਿਆਂ ਦੀ ਮੌਤ ਹੋਈ ਸੀ, ਉਸ ਤੋਂ ਲੈ ਕੇ ਹੁਣ ਤੱਕ 400 ਸਕੂਲ ਸ਼ੂਟਿੰਗ USA 'ਚ ਹੋ ਚੁੱਕੀਆਂ ਹੈ। 400 ਸਕੂਲ ਸ਼ੂਟਿੰਗਸ, ਇਹ ਵਾਸ਼ਿੰਗਟਨ ਪੋਸਟ ਦਾ ਜਿਹੜਾ ਟਰੈਕਰ ਆ, ਤੇ 3,83,000 ਸਟੂਡੈਂਟ ਨੇ ਐਕਸਪੀਰੀਅੰਸ ਕੀਤੀ ਹੈ ਇਹ ਵਾਇਲੈਂਸ। ਹੁਣ ਤੁਸੀਂ ਦੇਖੋ ਵੀ ਉਹਨਾਂ ਦੇ ਦਿਮਾਗ ਦੇ ਉੱਤੇ ਜਿਹੜਾ ਆ ਪੂਰੀ ਲਾਈਫ ਕਿੱਦਾਂ ਦਾ ਅਸਰ ਰਹਿਣਾ ਹੈ। ਹਰਜੋਤ ਸਿੰਘ ਜੀ, US ਦਾ ਡਾਟਾ ਤਾਂ ਇਹ ਕਹਿੰਦਾ ਆ ਵੀ 322 ਸਕੂਲ ਸ਼ੂਟਿੰਗਸ ਤਾਂ ਇਸ ਸਾਲ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ। ਅਖੀਰਲੇ ਕੁਝ ਦਿਨ ਜਿਹੜੇ ਬਚੇ ਆ, ਉਮੀਦ ਕਰਦੇ ਆ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਭਾਈ ਇਦਾਂ ਦਾ ਹੋਰ ਕੋਈ ਕਾਂਡ ਜਿਹੜੇ ਉਹ ਨਾ ਹੀ
ਵਾਪਰਨ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਪਾਰ ਹੋਰ ਜਿਹੜੀਆਂ ਖਬਰਾਂ ਮਾਰਦੇ ਆ ਨਜ਼ਰ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਰਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, FTC ਨੇ ਰੂਲਸ ਜਿਹੜੇ ਇਸ਼ੂ ਕੀਤੇ ਆ ਜਿਸ ਦੇ ਤਹਿਤ ਹੋਟਲ ਟਿਕਟ ਸੈਲਰਸ ਨੂੰ ਜਿਹੜੀਆਂ ਜੰਕ ਫੀਸ ਆ ਉਹਨਾਂ ਨੂੰ ਰਿਵੀਲ ਕਰਨ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਨੇ। ਇਹ ਇੰਡਸਟਰੀ ਦੇ ਵਿੱਚ ਇਹ ਜਿਹੜੇ ਕਹਿ ਸਕਦੇ ਆ ਵੀ ਲੁਕੇ ਹੋਏ ਜਿਹੜੀਆਂ ਫੀਸ ਆ ਉਹਦੇ ਕਰਕੇ ਲੋਕਾਂ ਨੇ
ਕਾਫੀ ਰੌਲਾ ਰੱਪਾ ਜਿਹੜਾ ਉਹ ਪਾਉਂਦੇ ਰਹੇ। ਕਹਿੰਦੇ ਵੀ ਦਿਖਾਉਂਦੇ ਤੁਸੀਂ ਕੁਛ ਹੋਰ ਪ੍ਰਾਈਸ ਆ, ਪਰ ਜਦੋਂ ਚਾਰਜ ਹੋਣ ਲੱਗਦਾ ਆ ਤਾਂ ਉਹਦੇ ਵਿੱਚ ਪ੍ਰਾਈਸ ਬਹੁਤ ਜ਼ਿਆਦਾ ਵੱਧ ਹੁੰਦਾ ਆ। ਸੋ ਹੋਟਲ ਰੂਮ, ਕੌਂਸਰਟ ਟਿਕਟ, ਸਪੋਰਟਿੰਗ ਇਵੈਂਟਸ ਦੇ ਵਿੱਚ ਜਿਹੜੀਆਂ ਜੰਕ ਫੀਸ ਆ ਉਹ ਦਿਖਾਉਣੀਆਂ ਜਿਹੜੀਆਂ ਉਹ ਲਾਜ਼ਮੀ ਹੋਣਗੀਆਂ, ਤੇ ਜੇ ਨਹੀਂ ਦਿਖਾਉਂਦੇ ਤਾਂ ਫੈਡਰਲ ਪਨਿਸ਼ਮੈਂਟ ਉਹਨਾਂ ਨੂੰ ਕੀਤੀ ਜਾ ਸਕਦੀ ਹੈ। FTC ਦੀ ਜਿਹੜੀ ਚੇਅਰ ਲੀਨਾ ਖਾਨ, ਉਸਨੇ ਜਿਹੜਾ ਇਸ ਏਜੰਸੀ ਦੇ ਦੁਆਰਾ ਜਿਹੜੀਆਂ ਕਹਿੰਦੇ ਵੀ ਸਾਨੂੰ ਕੰਪਲੇਂਟਸ ਬਹੁਤ ਜ਼ਿਆਦਾ ਮਿਲ ਰਹੀਆਂ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਹੈਗਾ ਆ। FTC ਦੇ ਰੂਲਸ ਦੇ ਨਾਲ ਅਜੇ ਵੀ ਜਿਹੜੀਆਂ ਕੰਪਨੀਜ਼ ਆ ਫੀਸ ਜਿਹੜੀਆਂ ਉਹ ਲਾ ਸਕਦੀਆਂ ਆ, ਐਜ਼ ਲੌਂਗ ਐਜ਼ ਵੀ ਉਹ ਕਲੀਅਰਲੀ ਡਿਸਪਲੇ ਕੀਤੀਆਂ ਹੋਣ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਫੈਕਟ ਚੈੱਕ ਦੀ ਗੱਲਬਾਤ ਕਰਦੇ ਹਾਂ। ਬਹੁਤ ਵਾਰ ਇੰਡੀਆ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ ਬਹੁਤ ਗਲਤ ਖਬਰਾਂ ਜਿਹੜੀਆਂ ਫੈਲਦੀਆਂ ਰਹਿੰਦੀਆਂ ਆ। ਪਿਛਲੇ ਦਿਨਾਂ 'ਚ ਕੁਛ ਪੰਜਾਬੀ ਮੀਡੀਆ ਨੇ ਖਬਰਾਂ ਫੈਲਾਈਆਂ ਸੀਆਂ ਵੀ ਜੀ ਸਵਿਟਜ਼ਰਲੈਂਡ ਨੇ ਇੰਡੀਆ ਦੀ ਮੋਸਟ ਫੇਵਰਡ ਨੇਸ਼ਨ ਦਾ ਜਿਹੜਾ ਸਟੇਟਸ ਆ ਉਹ ਪਿਕਅਪ ਕਰ ਲਿਆ, ਉਹਨੂੰ ਜਿਹੜਾ ਰਿਮੂਵ ਕਰ ਲਿਆ ਹੈਗਾ। ਉਸ ਤੋਂ ਬਾਅਦ ਇੰਡੀਆ ਦੇ ਕੁਝ ਅਖਬਾਰਾਂ ਨੇ, ਜਿਹਦੇ ਵਿੱਚ ਹਿੰਦੁਸਤਾਨ ਟਾਈਮਜ਼ ਆਫ ਇੰਡੀਆ, ਉਹਨਾਂ ਨੇ ਵੀ ਇਦਾਂ ਦੀਆਂ ਖਬਰਾਂ ਲਾਈਆਂ ਪਈ DFRAC ਇੱਕ ਜਿਹੜੀ ਆਰਗੇਨਾਈਜੇਸ਼ਨ ਆ ਜੋ ਚੈੱਕ ਕਰਦੀ ਹੈਗੀ ਆ, ਫੈਕਟ ਚੈੱਕ ਕਰਦੀ ਆ, ਉਹਨਾਂ ਨੇ ਕਿਹਾ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ। ਹਾਲਾਂਕਿ ਅਖਬਾਰਾਂ ਦੇ ਵਿੱਚ ਇਹ ਕਿਹਾ ਗਿਆ ਸੀ ਵੀ 10% ਜਿਹੜੀਆਂ ਇੰਡੀਅਨ ਐਂਟੀਟੀਜ਼ ਆ ਉਹਨਾਂ ਦੇ ਜਿਹੜੇ ਡਿਵੀਡੈਂਡਸ ਦੇ ਉੱਤੇ ਲਾਏ ਗਏ ਹੈਗੇ ਆ ਸਵਿਟਜ਼ਰਲੈਂਡ ਵੱਲੋਂ। ਇਹ ਬਾਅਦ ਦੇ ਵਿੱਚ ਜਿਹੜੀ ਖਬਰ ਆ ਇਹ ਝੂਠੀ ਪਾਈ ਗਈ ਹੈਗੀ ਆ। ਸੋ ਬਹੁਤ ਵਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਖਬਰਾਂ ਆ ਉਹ ਝੂਠੀਆਂ ਹੁੰਦੀਆਂ। ਸੋ ਸੁਣਨ ਤੋਂ, ਦੇਖਣ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਵੈਰੀਫਾਈ ਜ਼ਰੂਰ ਕਰ ਲਿਆ ਕਰੋ। ਅੱਜ ਕੱਲ ਸਿੱਖਾਂ ਦੇ ਇਸ਼ੂ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਜਿਹੜੇ ਮੀਡੀਆ ਆ ਉਹ ਇੱਕਦਮ ਇਦਾਂ ਦੀ ਖਬਰ ਲਾ ਦਿੰਦੇ ਆ ਵੀ ਇਸ ਰੀਜ਼ਨ ਕਰਕੇ ਇਹ ਹੋਇਆ। ਸਵਿਟਜ਼ਰਲੈਂਡ ਵਾਲਾ ਵੀ ਇਹ ਕੀਤਾ ਸੀ ਉਹਨਾਂ ਨੇ ਵੀ ਜਿਹੜਾ ਮੋਸਟ ਫੇਵਰਡ ਨੇਸ਼ਨ ਸਟੇਟਸ ਇਨ ਰਿਸਪੌਂਸ ਟੂ ਟਾਰਗੇਟਿੰਗ ਆਫ ਸਿੱਖ ਕਮਿਊਨਿਟੀਜ਼ ਇਨ ਯੂਰਪ, ਉਹਦੇ ਕਰਕੇ ਕੀਤਾ ਗਿਆ ਆ। ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਨਹੀਂ, ਇਹ ਖਬਰ ਝੂਠੀ ਹੈਗੀ ਜੀ। ਡਮਾਸਕਸ ਦੇ ਵਿੱਚ 12 ਸਾਲਾਂ ਬਾਅਦ ਪਹਿਲੀ ਵਾਰ ਫਰਾਂਸ ਨੇ ਆਪਣਾ ਜਿਹੜਾ ਪਰਚਮ ਆ ਉਹ ਦੁਬਾਰਾ ਲਹਿਰਾਇਆ ਆ। ਕਹਿੰਦੇ ਅੰਬੈਸੀ ਨੂੰ ਨਵੇਂ ਸੀਰੀਆ ਦੀ ਅਥਾਰਟੀਜ਼ ਦੇ ਅੰਡਰ ਜਿਹੜਾ ਉੱਥੇ ਹੁਣ ਚਲਾਇਆ ਜਾਊਗਾ, ਉੱਥੇ ਹੋਊਗਾ। ਜਿੰਨਾ ਚਿਰ ਬਸ਼ਰ ਅਲ ਅਸਾਦ ਰਾਸ਼ਟਰਪਤੀ ਸੀਗਾ ਉਨੀ ਦੇਰ ਤੱਕ ਫਰਾਂਸ ਦੀ ਕਹਿੰਦੇ ਆ ਵੀ ਉੱਥੇ ਅੰਬੈਸੀ ਵੀ ਬੰਦ ਜਿਹੜੀ ਉਹ ਰਹੀ ਸੀ। ਪਰ 12 ਸਾਲਾਂ ਬਾਅਦ ਫਰਾਂਸ ਨੇ ਆਪਣੀ ਇੱਕ ਹਿਸਾਬ ਦੇ ਨਾਲ ਅੰਬੈਸੀ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਆ। ਨਵੀਆਂ ਜਿਹੜੀਆਂ ਸੀਰੀਆ ਦੇ ਅਧਿਕਾਰੀ ਅਥਾਰਟੀਜ਼ ਆ ਉਹ ਕਹਿੰਦੇ ਵੈਸਟ ਦੇ ਨਾਲ ਕੰਟੈਕਟ ਦੇ ਵਿੱਚ ਨੇ, ਗੱਲਬਾਤ ਜਿਹੜੀ ਉਹ ਕਰ ਰਹੇ ਆ। ਉਧਰ UK ਦੇ ਜਿਹੜੇ ਡਿਪਲੋਮੈਟ ਆ ਉਹ ਵੀ ਸੀਰੀਅਨ ਨਵੇਂ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ। ਸੋ ਸੀਰੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਸਾਡੇ ਜਿਹੜੇ ਫੋਰਨ ਰਿਜ਼ਰਵ ਆ ਉਹ ਬਹੁਤ ਘੱਟ ਨੇ ਤੇ ਸਾਡੇ ਉੱਤੇ ਜਿਹੜੀਆਂ ਸੈਂਕਸ਼ਨਸ ਲੱਗੀਆਂ ਆ ਉਹਨਾਂ ਨੂੰ ਲਿਫਟ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਸਾਡੇ ਮੁਲਕ ਦੇ ਸੁਧਰ ਸਕਣ। ਉਹਨਾਂ ਨੇ ਕਿਹਾ ਵੀ ਇਸਲਾਮਿਸਟ ਰੂਲ ਨੂੰ ਲੈ ਕੇ ਤੁਹਾਨੂੰ ਕੋਈ ਟੈਨਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਹੁਣ ਇਹ ਦੇਖਦੇ ਹਾਂ ਵੀ ਬਸ਼ਰ ਅਲ ਅਸਾਦ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਨਵੀਂ ਉੱਥੇ ਸੱਤਾ ਆਈ ਆ ਉਹ ਕਿੱਦਾਂ ਦੀ ਉਹਨਾਂ ਦੀ ਕਾਰਜਕਾਰੀ ਜਿਹੜੀ ਉਹ ਰਹਿੰਦੀ ਆ। ਇਹ ਦੱਸਦੇ ਜਾਈਏ ਇੱਕ ਵਾਰੀ ਫੇਰ ਵੀ ਜਿਸ ਸੰਸਥਾ ਨੇ ਉੱਥੇ ਤਖਤਾ ਪਲਟ ਕਰਵਾਇਆ ਆ ਅਮਰੀਕਾ ਦੇ ਵਿੱਚ ਉਸ ਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤਾ ਹੋਇਆ ਹੈ। ਬਿਲਕੁਲ $10 ਮਿਲੀਅਨ ਦਾ ਉਹਨਾਂ ਦੇ ਜਿਹੜਾ ਲੀਡਰ ਆ ਉਹਦੇ ਉੱਤੇ ਇਨਾਮ ਵੀ ਰੱਖਿਆ ਗਿਆ ਸੀ। ਤੇ ਪਿਛਲੇ ਦਿਨ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਕਿ ਹੁਣ ਉਹਨਾਂ ਦੀ ਗੱਲ ਨਹੀਂ, ਉਹਨਾਂ ਦੇ ਐਕਸ਼ਨ ਦੇ ਉੱਤੇ ਦੇਖਾਂਗੇ ਬੋਲੀ ਕੀ ਕਰ ਰਹੇ ਹੈਗੇ। ਪਰ ਪਹਿਲੇ ਦਿਨ ਉਹਨਾਂ ਨੇ ਇੱਕ ਅਮਰੀਕਨ ਸਿਟੀਜ਼ਨ ਨੂੰ ਜੋ ਸੀਰੀਆ ਦੀ ਅਸਾਦ ਦੀ ਸਰਕਾਰ ਸੀ ਉਹਨਾਂ ਨੇ ਅਰੈਸਟ ਕੀਤਾ ਹੋਇਆ ਸੀ, ਉਹਨਾਂ ਨੇ ਛੱਡ ਦਿੱਤਾ ਸੀ ਤੇ ਉਹ ਆਲਰੇਡੀ ਅਮਰੀਕਾ ਪਹੁੰਚ ਗਿਆ ਹੈ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤ ਆ। ਜਾਂਦੇ ਜਾਂਦੇ ਡਰੋਨਸ ਦਾ ਜੇ ਦੱਸਦੇ ਜਾਈਏ ਵੀ ਕੀ ਕੁਛ ਜਿਹੜਾ ਉਸ ਦੇ ਵਿੱਚ ਅਪਡੇਟ ਨਵੀਂ ਚੱਲ ਰਹੀ ਆ। ਹੁਣ ਜਿਹੜੇ ਕਈ ਮਿਲਟਰੀ ਐਕਸਪਰਟਸ ਆ ਉਹ ਇਹ ਮੰਨਦੇ ਆ ਵੀ ਇਹ ਜਿਹੜੇ ਡਰੋਨਸ ਤੁਹਾਨੂੰ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਉਹ ਅਮਰੀਕਾ ਦੀ ਜਿਹੜੀ ਆਪਣੀ ਹੀ ਕੋਈ ਨਾ ਕੋਈ ਟੈਸਟਿੰਗ ਜਿਹੜੀ ਉਹ ਚੱਲਦੀ ਹੋਈ ਹੋ ਸਕਦੀ ਆ। ਸੋ ਤੁਸੀਂ ਦੇਖੋ ਵੀ ਸਰਕਾਰ ਬਾਰ-ਬਾਰ ਕਹਿ ਰਹੀ ਆ ਵੀ ਇਹਨਾਂ ਨੂੰ ਆਪਣੇ ਹੱਥ ਦੇ ਵਿੱਚ ਨਾ ਲਓ, ਇਹਨਾਂ ਦੇ ਉੱਤੇ ਤੁਸੀਂ ਬੇਸਿਕਲੀ ਜਿਹੜਾ ਇਹਨਾਂ ਨੂੰ
ਭੇਦੋ ਨਾ ਥੱਲੇ ਜਿਹੜਾ ਉਹ ਨਾ ਸੁੱਟੋ। ਸੋ ਇਹ ਜਿਹੜੀ ਚੀਜ਼ ਚੱਲ ਰਹੀ ਆ। ਉਧਰ ਇੱਕ ਵੱਖਰੇ ਡਰੋਨ ਹਮਲੇ ਦੇ ਮਾਮਲੇ ਦੇ ਵਿੱਚ ਜਿਹੜਾ ਓਹਾਇਓ ਦੇ ਨਜ਼ਦੀਕ 에ਅਰਫੋਰਸ ਬੇਸ ਦੇ ਲਾਗੇ ਹੋਇਆ ਸੀ, ਕਹਿੰਦੇ ਵੀ ਉੱਥੇ ਜਿਹੜੀ ਰਿਪੋਰਟ ਕੀਤੀ ਗਈ ਸੀ ਸਾਈਟਿੰਗ, ਉਸ ਨੂੰ ਜਿਹੜਾ ਉਹ ਇਸ ਟਾਈਮ ਚੈੱਕ ਕੀਤਾ ਜਾ ਰਿਹਾ ਆ। ਉਧਰ ਜਾਰਡਨ ਦੇ ਵਿੱਚ ਡਰੋਨ ਦੇ ਨਾਲ ਯੂਐਸ ਸੋਲਜਰ ਦੇ ਉੱਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ 2 ਜਾਣਿਆਂ ਦੇ ਉੱਤੇ ਜਿਹੜੇ ਚਾਰजेस ਆ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਲਗਾਏ ਗਏ ਨੇ। ਮਾਹਦੀ ਮੁਹੰਮਦ ਸਦੇਗੀ 42 ਸਾਲ ਤੇ ਜਿਹੜਾ ਕਿ ਯੂਐਸ ਇਰਾਨੀਅਨ ਨੈਸ਼ਨਲ ਹੈਗਾ ਮੈਸਾਚੂਸਟ ਤੋਂ, ਤੇ ਮੁਹੰਮਦ ਅਬੀਦੀਨੀ 38 ਸਾਲਾਂ ਦਾ ਜੋ ਕਿ ਤਹਿਰਾਨ ਈਰਾਨ ਤੋਂ ਆ। ਇਹਨਾਂ ਦੋਨਾਂ ਨੂੰ ਨਾਮਜ਼ਦ ਇਸ ਹਮਲੇ ਦੇ ਵਿੱਚ ਕੀਤਾ ਗਿਆ ਆ। ਇਰਾਕੀ ਮਿਲਸ਼ੀਆ ਗਰੁੱਪ ਜਿਹੜਾ ਕਿ ਈਰਾਨ ਦੇ ਦੁਆਰਾ ਜਿਨ੍ਹਾਂ ਨੂੰ ਬੈਕਿੰਗ ਮਿਲੀ ਸੀ, ਉਹਨਾਂ ਨੇ 28 ਜਨਵਰੀ ਨੂੰ ਇਹ ਡਰੋਨ ਦੇ ਨਾਲ ਹਮਲਾ ਕੀਤਾ ਸੀਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲੀ ਹੋਣਾ ਦੇ ਨਾਲ ਤੁਸੀਂ 11:30 ਵਜੇ ਤੱਕ ਜਿਹੜਾ ਉਹ ਸੁਣੋਗੇ, ਤੇ 11:30 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਮਨਦੀਪ ਪੁਨੀਆ ਦੇ ਨਾਲ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ, 2:30 ਤੋਂ 3 ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਪ੍ਰੋਗਰਾਮ ਅਪਡੇਟ ਫਾਰਮਿੰਗ ਖੇਤੀਬਾੜੀ ਦੇ ਨਾਲ ਜੁੜਿਆ ਪ੍ਰੋਗਰਾਮ ਆਵੇਗਾ, ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਿਹੜਾ ਹੋ ਜਾਵੇਗਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਚਮਕੌਰ ਸਾਹਿਬ ਦੇ ਨਾਲ ਉਸ ਗੜੀ ਦੀ ਉਸ ਇਤਿਹਾਸਿਕ ਮਰਹਲਿਆਂ ਦੀ ਜੋ ਸ਼ਹੀਦੀਆਂ ਹੋਈਆਂ ਨੇ, ਜੋ ਪਰਿਵਾਰ ਵਿਛੋੜਾ ਹੋਇਆ ਆ, ਉਸ ਦੀ ਜਿਹੜੀ ਕਥਾ ਲੜੀਵਾਰ ਚੱਲ ਰਹੀ ਆ, ਉਸ ਦਾ ਅਗਲਾ ਭਾਗ ਜਿਹੜਾ ਉਹ ਅੱਜ ਆਪਾਂ ਸਰਵਣ ਕਰਾਂਗੇ। ਤੇ ਫਿਰ 8 ਵਜੇ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ ਫਿਰ ਰਾਤ 10 ਵਜੇ ਤੱਕ ਪ੍ਰੋਗਰਾਮ ਚੱਲੇਗਾ ਕਦੀ ਤੇ ਹੱਸ ਬੋਲਵੇ ਮਸੂਦ ਮਲੀ ਹੋਣਾ ਨਾਲ, ਤੇ ਫਿਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਲਗਾਤਾਰ ਇਦਾਂ ਹੀ 24 ਘੰਟੇ 7 ਹੀ ਦਿਨ। ਤੇ ਹੁਣ ਆਪਾਂ ਲੈਣੇ ਆ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।